ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਸ਼ਾਮਲ ਹੋਣਗੇ ਖਾਲਿਸਤਾਨ ਅਫੇਅਰ ਸੈਂਟਰ ਤੋਂ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਨਾਲ ਦੁਨੀਆ ਭਰ ਤੋਂ ਜੁੜੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਇਹ ਸ਼ੋਅ ਆ, ਇਹ ਸ਼ੋਅ ਲਗਭਗ ਅਸੀਂ ਇੱਕ ਵਿਸ਼ੇ ਦੇ ਉੱਤੇ ਜਿਹੜਾ ਆ ਮੈਂ ਤੁਹਾਡੇ ਨਾਲ ਇਹ ਕੇਂਦਰਿਤ ਕਰਨਾ ਚਾਹੁੰਦਾ ਕਿ ਜਿਹੜੇ ਅੱਜ ਹਾਲਾਤ ਨੇ, ਜੇ ਖਾਸ ਤੌਰ ਤੇ ਸਿੱਖਾਂ ਦੀ ਸਟਰੈਂਥ ਅਤੇ ਸਿੱਖਾਂ ਦੀ ਵੀਕਨੈਸ ਨੂੰ ਅਸੀਂ ਕੰਸੀਡਰ ਕਰਨਾ ਹੋਵੇ, ਕਿਉਂਕਿ ਅਗਲਾ ਮਹੀਨਾ ਜਿਹੜਾ ਆ ਉਹ ਜੂਨ ਦਾ ਸ਼ੁਰੂ ਹੋ ਰਿਹਾ ਹੈ। ਜਦੋਂ ਜੂਨ 1984 ਦਾ ਜਿਹੜਾ ਘੱਲੂ ਘਰ ਆਇਆ, ਉਹਨੂੰ ਸਾਰੀ ਦੁਨੀਆ ਦੇ ਵਿੱਚ ਸਿੱਖ ਯਾਦ ਕਰਨਗੇ, ਮਨਾਉਣਗੇ, ਕਿਉਂਕਿ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਜਿਹੜਾ ਸਿੱਖ ਇਤਿਹਾਸ ਆ, ਉਹਨੇ ਇੱਕ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪਾਲਟੀ ਮਾਰੀ, ਤੇ ਜਿਹੜੀ ਸਿੱਖ ਚੇਤਨਾ ਆ ਉਹਦੇ ਵਿੱਚ ਇੱਕ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਆ, ਉਹਦਾ ਜਿਹੜੀ ਸਿੱਖ ਸੋਵਰੈਨਿਟੀ ਆ ਮੁੜ ਕੇ ਹਿੱਸਾ ਬਣੀ। ਤੇ ਹੁਣ ਜਦੋਂ ਅਸੀਂ 1984 ਤੋਂ ਅੱਜ 2026 ਚ ਬੈਠੇ ਦੇਖ ਰਹੇ ਹਾਂ, ਤਾਂ ਜਿਹੜੀ ਸਿੱਖ ਸਟਰਗਲ 1984 ਤੋਂ ਬਾਅਦ ਖਾਲਿਸਤਾਨ ਦੀ ਕਾਇਮੀ ਦੇ ਲਈ ਸ਼ੁਰੂ ਹੋਈ, ਉਹਦੇ ਵਿੱਚ ਕਈ ਪੜਾਅ ਆਏ। ਕਦੇ ਮੂਵਮੈਂਟ ਬੜੀ ਤਾਂ ਵੱਲ ਗਈ, ਤੇ ਕਦੇ ਜਿਹੜਾ ਅਸੀਂ ਦੇਖਿਆ ਵੀ ਜਿਹੜੇ ਨਿਵਾਣ ਵਾਲੇ ਜਿਹੜੇ ਮੌਕੇ ਆ ਉਹ ਵੀ ਦੇਖਣੇ ਪਏ, ਤੇ ਬੜਾ ਲੰਮਾ ਸਮਾਂ ਇੱਕ ਖਲਾ ਦਾ ਵੀ ਪੰਥ ਨੇ ਦੇਖਿਆ। ਪਰ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਜਦੋਂ ਹੁੰਦੀ ਆ ਕੈਨੇਡਾ ਦੇ ਵਿੱਚ, ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀ ਖਾਲਿਸਤਾਨ ਦੀ ਲਹਿਰ ਆ, ਖਾਲਿਸਤਾਨ ਦਾ ਸੰਘਰਸ਼ ਆ, ਉਹ ਇੱਕਦਮ ਜਿਹੜੇ ਇੰਟਰਨੈਸ਼ਨਲ ਪਲੇਟਫਾਰਮ ਨੇ, ਚਾਹੇ ਉਹ ਮੀਡੀਆ ਦੇ ਹਵਾਲੇ ਨਾਲ ਹੋਣ, ਚਾਹੇ ਉਹ ਪੋਲੀਟੀਕਲ ਸਪੇਸ ਦੇ ਹਵਾਲੇ ਨਾਲ ਹੋਣ, ਉਹਨਾਂ ਦੇ ਵਿੱਚ ਜਿਹੜਾ ਖਾਲਿਸਤਾਨ ਆ ਉਹ ਇੱਕ ਮੇਨ ਸਟ੍ਰੀਮ ਟੌਪਿਕ ਜਿਹੜਾ ਬਣ ਕੇ ਸਾਡੇ ਸਾਹਮਣੇ ਆਇਆ। ਤੇ ਉਸ ਸਾਰਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੱਕ ਮੋਮੈਂਟਮ ਬਿਲਡ ਹੋਇਆ ਮੂਵਮੈਂਟ ਨੂੰ ਲੈ ਕੇ। ਤੇ ਮਤਲਬ ਉਸ ਮੋਮੈਂਟਮ ਤੋਂ ਬਾਅਦ ਜਿੱਥੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਟੇਟਮੈਂਟ ਪਾਰਲੀਮੈਂਟ ਦੀ ਕੈਨੇਡਾ ਦੇ ਵਿੱਚ, ਉਹ ਭਾਰਤ ਦੇ ਜਿਹੜੇ ਕੌਂਸੂਲੇਟ ਦੇ ਅਫੀਸ਼ੀਅਲਸ ਨੇ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਣਾ। ਤੇ ਅੱਜ ਫੇਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਮੁੜ ਕੇ ਹਾਲਾਤ ਉਹ ਨੇ ਕਿ ਕਿਹਾ ਜਾ ਰਿਹਾ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਾਰਤ ਦਾ ਸਭ ਤੋਂ ਵੱਡਾ ਵਫਦ ਆ ਉਹ ਵਪਾਰਕ ਸਮਝੌਤੇ ਦੇ ਲਈ ਕੈਨੇਡਾ ਪਹੁੰਚਿਆ। ਤੇ ਜਿਵੇਂ ਭਾਰਤ ਨੂੰ ਦੁਬਾਰਾ ਰੈੱਡ ਕਾਰਪੇਟ ਵੈਲਕਮ ਕੈਨੇਡਾ ਦੇ ਵਿੱਚ ਮਿਲ ਰਿਹਾ ਆ, ਜਿਵੇਂ ਦੁਬਾਰਾ ਫੇਰ ਤੋਂ ਜਿਹੜੇ ਰਿਲੇਸ਼ਨਸ ਨੇ ਉਹ ਨੋਰਮਲਾਈਜ਼ ਕੀਤੇ ਜਾ ਰਹੇ ਆ, ਤਾਂ ਇਹ ਸਾਰੀ ਜਿਹੜੀ ਸਿਚੁਏਸ਼ਨ ਆ, ਮੈਨੂੰ ਲੱਗਦਾ ਕਿ ਇਹਦਾ ਐਨਾਲਿਸਿਸ ਕਰਨਾ ਬੜਾ ਜ਼ਰੂਰੀ ਆ। ਤੇ ਜੇ ਅਸੀਂ ਕੈਨੇਡਾ ਨੂੰ ਇੱਕ ਕੇਸ ਸਟੱਡੀ ਦੇ ਵਾਂਗ ਵੀ ਦੇਖੀਏ ਕਿ ਜਿੱਥੇ ਭਾਰਤੀ ਪ੍ਰਭਾਵ, ਭਾਰਤੀ ਪ੍ਰਬੰਧ ਤੋਂ ਬਾਹਰ ਜੇ ਕਿਤੇ ਸਭ ਤੋਂ ਵੱਡੀ ਆਬਾਦੀ ਸਿੱਖਾਂ ਦੀ ਵਸਦੀ ਆ, ਤਾਂ ਉਹ ਕੈਨੇਡਾ ਦੇ ਵਿੱਚ ਵਸਦੀ ਆ। ਜਿੱਥੇ ਭਾਰਤ ਤੋਂ ਵੱਧ ਜਿਹੜੇ ਸਿੱਖ ਨੁਮਾਇੰਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਕਿਸੇ ਸਮੇਂ ਮੈਂਬਰ ਵੀ ਚੁਣੇ ਗਏ, ਤੇ ਡਿਫੈਂਸ ਮਿਨਿਸਟਰ ਤੱਕ ਹਰਜੀਤ ਸਿੰਘ ਸੱਜਣ ਰਹੇ ਆ, ਤਾਂ ਸਿੱਖਾਂ ਦਾ ਇੱਕ ਚੰਗਾ ਪ੍ਰਭਾਵ ਜਿਸ ਮੁਲਕ 'ਚ ਹੋਵੇ, ਤੇ ਉੱਥੇ ਇਸ ਤਰੀਕੇ ਦੇ ਜਿਹੜੇ ਹਾਲਾਤ ਜਿਵੇਂ ਉਹ ਸ਼ਿਫਟ ਹੋ ਰਹੇ ਆ, ਤਾਂ ਉਸੇ ਦੇ ਉੱਤੇ ਜਿਹੜਾ ਅੱਜ ਦਾ ਸਾਡਾ ਸ਼ੋਅ ਆ ਕੇਂਦਰਿਤ ਰਹੇਗਾ। ਤੇ ਮੈਂ ਆਸ ਕਰਦਾ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਇਸ ਸਾਰੀ ਗੱਲਬਾਤ ਨੂੰ ਬੜੇ ਰਮੇ ਨਾਲ, ਸਹਿਜ ਨਾਲ ਸੁਣਨਗੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਪਿਛਲਾ ਜਿਹੜਾ ਸਾਰੇ ਸੰਘਰਸ਼ ਦਾ ਤਜਰਬਾ ਆ ਤੇ ਅੱਜ ਦੇ ਹਾਲਾਤਾਂ ਤੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ। ਸਭ ਤੋਂ ਪਹਿਲਾ ਸਵਾਲ ਡਾਕਟਰ ਸਾਹਿਬ, ਕਿ ਇਹ ਜਿਹੜੀ ਸਿਚੁਏਸ਼ਨ ਕੈਨੇਡਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਰ ਮੇਨ ਪਾਰਲੀਮੈਂਟ ਤੱਕ ਜਿਹੜੀ ਸਿੱਖ ਸਟਰਗਲ ਆ ਉਹਦੀ ਗੱਲ ਹੋਣੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਰਧਾਂਜਲੀ ਦੇ ਤੌਰ ਤਰੀਕੇ ਦੇ ਨਾਲ, ਪਰ ਹੁਣ ਦੁਬਾਰਾ ਫੇਰ ਜਿਹੜਾ ਸਿੱਖਾਂ ਦੀ ਸੇਫਟੀ ਦੇ ਕੰਸਰਨ ਨੇ ਉਹਨਾਂ ਨੂੰ ਸਾਈਡਲਾਈਨ ਕਰਕੇ ਤੇ ਟ੍ਰੇਡ ਅਫੇਅਰਸ ਨੂੰ ਜਿਹੜਾ ਆ ਜਿਵੇਂ ਤਰਜੀਹ ਦਿੱਤੀ ਜਾ ਰਹੀ ਹੈ ਕੈਨੇਡਾ ਦੇ ਵੱਲੋਂ, ਤੁਸੀਂ ਇਸ ਸਾਰੇ ਅਮਲ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਅਸੀਂ ਅੱਜ 29 ਮਈ ਦੀ ਸ਼ਾਮ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ
ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ 30 ਮਈ ਦਾ ਸੂਰਜ ਚੜ੍ਹ ਚੁੱਕਾ ਹੈ। ਤੇ ਜਦੋਂ ਤੁਸੀਂ ਘੱਲੂਘਾਰਾ 84 ਦੀ ਗੱਲ ਕੀਤੀ ਤੇ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਲਗਭਗ 42 ਸਾਲ ਪਹਿਲਾਂ ਦਾ ਉਹ ਸੀਨ, ਜਦੋਂ ਕਿ ਇਹਨਾਂ ਦਿਨਾਂ ਦੇ ਵਿੱਚ ਆਲਮੋਸਟ ਕਨਫਰਮ ਸੀ ਫੌਜ ਦੀ ਮੂਵਮੈਂਟ ਸ਼ੁਰੂ ਹੋ ਚੁੱਕੀ ਸੀ ਡਿਫਰੈਂਟ ਕੁਆਰਟਰਸ ਤੋਂ। ਔਰ ਜਦੋਂ ਤੱਕ 1 ਜੂਨ ਜਾਂ 2 ਜੂਨ ਆਉਂਦਾ ਹੈ, ਅਸੀਂ ਦੇਖਦੇ ਹਾਂ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਫੌਜ ਦੀ ਕਾਨਵਾਈਜ਼ ਜਿਹੜੀਆਂ ਨੇ ਅੰਮ੍ਰਿਤਸਰ ਵੱਲ ਜਾ ਰਹੀਆਂ ਸੀ। ਔਰ ਇਨਫੈਕਟ 3 ਜੂਨ ਜਿਹੜਾ ਕਿ 42 ਵਰੇ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਉਸ ਦਿਨ ਜਦੋਂ ਇਹ ਕਾਨਵਾਈ ਜਿਹੜੀ ਕੁਛ ਰਾਜਸਥਾਨ ਏਰੀਆ ਤੋਂ ਵੀ ਆਈਆਂ, ਮਾਲਵੇ ਤੋਂ ਲੰਘਦੇ ਆ, ਈਵਨ ਇਹਨਾਂ ਦੀਆਂ ਗੱਡੀਆਂ ਨੂੰ ਰੋਕ ਰੋਕ ਕੇ ਆਪਣੇ ਸਿੰਘ ਸਿੰਘਣੀਆਂ ਜਿਹੜੇ ਵੀਰ ਨੇ ਉਹ ਛਬੀਲਾਂ ਛਕਾ ਰਹੇ। ਜੋ ਹਾਲਾਤ ਵਕਤ ਉਹਨੇ ਕਿੰਨੇ ਪਲਟੇ ਖਾਦੇ ਨੇ। ਤੁਸੀਂ ਬਹੁਤ ਜਿਹੜਾ ਮੁਤਫਕ ਟੌਪਿਕ ਚੁਣਿਆ, ਕਿਉਂਕਿ ਠੀਕ ਹੈ ਅਸੀਂ ਜਿੱਥੇ ਸ਼ਹੀਦਾਂ ਦੇ ਵਿਰਸੇ ਨੂੰ ਅੱਗੇ ਤੋਰਨ ਦੀ ਗੱਲ ਕਰਦੇ ਹਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਸਾਰੇ ਚੈਪਟਰਸ ਨੂੰ ਜਿਹੜੇ ਕਿ ਫੇਰ ਜਿਹੜਾ ਇੱਕ ਨਿਵੇਕਲਾ ਇਤਿਹਾਸ ਕੱਲਾ ਹੀ ਨਹੀਂ ਕਿ ਜੂਨ ਦਾ ਪਹਿਲਾ ਹਫਤਾ ਜੂਨ 1984 ਦਾ ਸਿੱਖ ਇਤਿਹਾਸ ਦਾ ਇੱਕ ਯੂਨੀਕ ਹਿੱਸਾ ਹੈ। ਪਰ ਮੈਂ ਜੇ ਕਹਾਂ ਕਿ ਇਸ ਨੇ ਸਾਊਥ ਏਸ਼ੀਆ ਦੀ ਹਿਸਟਰੀ ਨੂੰ ਬਦਲਿਆ, ਇਸ ਨੇ ਡਿਕਟੇਟਰਸ਼ਿਪ ਦਾ ਔਰ ਜਿਹੜੀ ਇੰਦਰਾ ਗਾਂਧੀ ਦੁਰਗਾ ਦਾ ਅਵਤਾਰ ਔਰ ਇੰਨੀ ਪਾਵਰਫੁਲ ਐਂਟੀਟੀ ਦੇ ਤੌਰ ਦੇ ਉੱਤੇ ਜਿਸ ਨੇ ਬਾਕੀ ਸਭ ਦੀ ਆਵਾਜ਼ ਬੰਦ ਕੀਤੀ ਹੋਈ ਸੀ, ਉਸ ਨੂੰ ਜਿਹੜਾ ਸਜ਼ਾ ਯਾਫਤਾ ਕਰਕੇ ਕੋਲੀਸ਼ਨ ਗਵਰਨਮੈਂਟਾਂ ਦਾ ਜਿਹੜਾ ਸਿਸਟਮ ਓਪਨ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਅੱਜ 42 ਸਾਲ ਬਾਅਦ ਉਸੇ ਇੰਦਰਾ ਗਾਂਧੀ ਦੀ ਤਰਜ਼ੇ ਹਕੂਮਤ ਦੇ ਉੱਤੇ ਨਰਿੰਦਰ ਮੋਦੀ ਭਾਰਤ ਦੇ ਤਖਤ ਦੇ ਉੱਤੇ ਜਿਹੜਾ ਉਹ ਬਿਰਾਜਮਾਨ ਹੈ। ਔਰ ਅਸੀਂ ਸਾਰੇ ਐਸਪੈਕਟਸ ਦੇ ਉੱਤੇ ਗੱਲ ਕਰਾਂਗੇ, ਪਰ ਮੈਂ ਇਹ ਸਮਝਦਾ ਕਿ ਇੱਕ ਗੱਲ ਸਾਨੂੰ ਇਹ ਯਕੀਨਨ ਸਮਝ ਲੈਣੀ ਚਾਹੀਦੀ ਹੈ, ਜਦੋਂ ਅਸੀਂ ਯੂਰਪੀਅਨ ਪਾਵਰਸ ਨੂੰ ਇਨ ਜਨਰਲ ਅੱਜ ਦੇ ਕੰਟੈਕਸਟ ਦੇ ਵਿੱਚ ਅਮਰੀਕਾ ਕੈਨੇਡਾ ਨੂੰ ਇਨ ਪਾਰਟਿਕੂਲਰ ਦੇਖਦੇ ਹਾਂ, ਤੇ ਫਿਰ ਸਾਨੂੰ ਈਵਨ ਜਹਾਂਗੀਰ ਦੇ ਜ਼ਮਾਨੇ ਤੋਂ ਜਦੋਂ ਈਸਟ ਇੰਡੀਆ ਕੰਪਨੀ ਆਪਣਾ ਪਹਿਲਾ ਫੁੱਟਹੋਲਡ ਸੂਰਤ ਦੇ ਵਿੱਚ ਰੱਖਦੀ ਹੈ ਔਰ ਜਹਾਂਗੀਰ ਦੇ ਦਰਬਾਰ 'ਚ ਪ੍ਰਵੇਸ਼ ਪਾਉਂਦੀ ਹੈ, ਔਰ ਉਸ ਤੋਂ ਲੈ ਕੇ ਲਾਰਡ ਤੱਕ ਜਿਹੜਾ ਕਿ ਪਲਾਸੀ ਦੀ ਲੜਾਈ ਔਰ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਸਾਮਰਾਜ ਸਥਾਪਿਤ ਕਰਦਾ ਹੈ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ 16ਵੀਂ ਸਦੀ ਦੀ ਗੱਲ ਕਰਦੇ ਹਾਂ, 1469 ਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਇਹ 15ਵੀਂ ਸਦੀ ਹੈ, ਤੇ ਲਗਭਗ 16ਵੀਂ ਸਦੀ ਦੇ ਵਿੱਚ ਜਿਹੜਾ ਗੁਰੂ ਸਾਹਿਬ ਉਦਾਸੀਆਂ ਦੇ ਉੱਤੇ ਚੜ੍ਹਦੇ ਨੇ, ਜਿਹੜਾ ਪਿਆਰ ਦਾ ਸੁਨੇਹਾ, ਇਨਸਾਨੀਅਤ ਦਾ ਸੁਨੇਹਾ ਔਰ ਆਪਸੀ ਭਰਾਤਰੀ ਭਾਵ ਦਾ ਸੁਨੇਹਾ, ਤੇ ਇਹ ਉਹੀ ਸੈਂਚੁਰੀ ਹੈ, ਲਗਭਗ ਉਹੀ ਪੀਰੀਅਡ ਹੈ ਜਦੋਂ ਕਿ ਇਹੀ ਯੂਰਪੀਅਨ ਪਾਵਰਸ ਉਹਨਾਂ ਦੇ ਵਿੱਚ ਜਿਹੜਾ ਕੋਲੰਬਸ ਹੈ ਉਹ 1492 ਦੇ ਨੇੜੇ ਤੇੜੇ ਅਮਰੀਕਾ 'ਚ ਆਉਂਦਾ ਹੈ ਵਪਾਰਕ ਹਿੱਤਾਂ ਦੀ ਖਾਤਰ, ਪੈਸੇ ਦੀ ਖਾਤਰ। ਵਾਸਕੋ ਡੀ ਗਾਮਾ ਜਿਹੜਾ ਉਹ ਕਾਲੀ ਕੱਟ ਦੇ ਤੱਟ ਦੇ ਉੱਤੇ ਆ ਕੇ ਉਤਰਦਾ ਉਸੇ ਹੀ ਪੀਰੀਅਡ ਦੇ ਵਿੱਚ। ਔਰ ਫਿਰ ਸਾਡੇ ਖਿੱਤੇ ਦੇ ਵਿੱਚ ਹੀ ਤੁਸੀਂ ਜਦੋਂ ਕੰਪੀਟੀਸ਼ਨ ਦੇਖਦੇ ਹੋ ਕਿ ਪੌਂਡੀਚੇਰੀ ਜਿਹੜੀ ਫ੍ਰੈਂਚ ਕਾਲੋਨੀ ਐਂਡ ਤੱਕ ਰਹੀ ਹੈ, ਡੱਚ ਆ ਜਾਂਦੇ ਨੇ, ਅੰਗਰੇਜ਼ ਆ ਜਾਂਦੇ ਨੇ, ਨਾਰਵੇਜੀਅਨ ਆ ਜਾਂਦੇ ਨੇ। ਸੋ ਮੈਂ ਇਹ ਬੈਕਗ੍ਰਾਉਂਡ ਇਸ ਲਈ ਦਿੱਤੀ ਕਿ ਕੈਨੇਡਾ ਦਾ ਜਿਹੜਾ ਅੱਜ ਸ਼ਿਫਟ ਹੈ ਜਾਂ ਕੱਲ ਨੂੰ ਅਮਰੀਕਾ ਦਾ ਹੋਏਗਾ, ਇਹ ਮੈਨੂੰ ਹੈਰਾਨੀ ਨਹੀਂ ਦਿੰਦਾ, ਕਿਉਂਕਿ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਕਿਸੇ ਸਿਵਲਾਈਜੇਸ਼ਨ ਦੀ ਜਾਂ ਕਿਸੇ ਸਭਿਅਤਾ ਜਾਂ ਤਹਿਜ਼ੀਬ ਦੀ ਜਿਹੜੀ ਹੈ ਉਹ ਬੇਸਿਕ ਇਨਗਰੀਡੀਐਂਟ ਦੇਖਦੇ ਹੋ, ਉਸ ਦਾ ਬੇਸਿਕ ਜੁਜ਼ ਦੇਖਦੇ ਹੋ, ਤਾਂ ਫਿਰ ਤੁਹਾਨੂੰ ਉਹਦੇ ਐਕਸ਼ਨਸ ਨੂੰ ਸਮਝਣ ਦੇ ਵਿੱਚ ਦਿੱਕਤ ਨਹੀਂ ਹੁੰਦੀ। ਇਸ ਗੱਲ ਦਾ ਧਿਆਨ ਰਹੇ, ਠੀਕ ਹੈ ਕਿ ਅਸੀਂ ਨਸਲਵਾਦ 'ਚ ਯਕੀਨ ਨਹੀਂ ਰੱਖਦੇ, ਪਰ ਇਹ ਵੀ ਗੱਲ ਹਕੀਕਤ ਹੈ ਕਿ ਵਾਈਟ ਰੇਸ ਨੇ, ਜਿਹਦਾ ਹਾਲਾਂਕਿ ਕੋਈ ਹਿਊਮਨ ਹਿਸਟਰੀ 'ਚ ਤੁਸੀਂ 18ਵੀਂ ਸਦੀ ਤੱਕ ਕੋਈ ਬਹੁਤ ਵੱਡਾ ਰੋਲ ਨਹੀਂ ਦੇਖਦੇ। ਮਨੁੱਖਤਾ ਦੀ ਸ਼ੁਰੂਆਤ ਅਫਰੀਕਾ ਕੰਟੀਨੈਂਟ 'ਚੋਂ ਹੁੰਦੀ ਹੈ। ਜਦੋਂ ਅਸੀਂ ਵਿਕਾਸ ਸਿਵਲਾਈਜੇਸ਼ਨ ਦਾ ਦੇਖਦੇ ਹਾਂ, ਚਾਈਨੀਜ਼ ਸਿਵਲਾਈਜੇਸ਼ਨ 5000 ਸਾਲ ਪੁਰਾਣੀ ਹੈ, ਮਾਇਆਨ ਹੈ, ਮੈਸੋਪੋਟਾਮੀਅਮ ਹੈ, ਸਾਡੇ ਖਿੱਤੇ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਤੇ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਅਮਰੀਕਾ 'ਚ ਆਪਣਾ ਉਹਨਾਂ ਦਾ ਨੇਟਿਵ ਅਮਰੀਕਨਸ ਦਾ ਇੱਕ ਕਲਚਰ ਸੀ। ਪਰ ਦੱਸੋ ਕਿਹੜੀ ਕੰਸਿਸਟੈਂਸੀ ਸੀ, ਕਿਹੜਾ ਆਰਟ, ਕਿਹੜਾ ਲਿਟਰੇਚਰ, ਕਿਹੜੀਆਂ ਹਿਊਮਨ ਰਾਈਟਸ ਵੈਲਿਊਜ਼, ਕਿਹੜਾ ਲਵ ਉਹਨਾਂ ਨੇ ਦਿੱਤਾ। ਜਿਹੜਾ ਯੂਰਪ ਦਾ ਚੜਾਅ ਹੈ ਉਹ ਅਸੀਂ ਦੇਖਦੇ ਹਾਂ ਕਿ 14ਵੀਂ-15ਵੀਂ ਸਦੀ 'ਚ ਦੁਨੀਆ 'ਚ ਕੋਲੋਨਾਈਜ਼ ਕਰਨ ਤੋਂ ਬਾਅਦ ਬਸਤੀਵਾਦ ਬਣਾ ਕੇ ਉਹਨਾਂ ਦੀ ਦੌਲਤ ਲੁੱਟਣਾ
ਉਹਨਾਂ ਲੋਕਾਂ ਨੂੰ ਆਪਸ 'ਚ ਲੜਾਉਣਾ, ਕਬੀਲਿਆਂ ਦੇ ਸੁਭਾਅ ਨੂੰ ਸਮਝਣਾ, ਤੇ 18ਵੀਂ ਸਦੀ ਤੱਕ ਪਹੁੰਚਦੇ ਆ ਕਿਉਂਕਿ ਸਾਇੰਸ ਔਰ ਟੈਕਨੋਲੋਜੀ ਦੇ ਵਿੱਚ ਇਹ ਬਹੁਤ ਅੱਗੇ ਨਿਕਲ ਗਏ। ਉਹੀ ਕਾਰਨ ਹੈ ਕਿ 20ਵੀਂ ਸਦੀ 21ਵੀਂ ਸਦੀ ਇੱਕ ਨਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਜ਼ਾਹਰ ਹੈ ਇੱਕ ਨਵਾਂ ਆਰਡਰ ਬਣਿਆ। ਉਹ ਇਹਨਾਂ ਨੇ ਹੀ ਬਣਾਇਆ। ਜਦੋਂ ਅਸੀਂ ਯੂਨਾਈਟਿਡ ਨੇਸ਼ਨ ਦੀ ਗੱਲ ਕਰਦੇ ਹਾਂ ਜਾਂ ਇੰਟਰਨੈਸ਼ਨਲ ਕੋਵੈਨੈਂਟਸ ਦੀ ਗੱਲ ਕਰਦੇ ਹਾਂ, ਜਿਹਨੂੰ ਅੱਜ ਖੁੱਲ ਕੇ ਫਲਾਊਟ ਕਰ ਰਹੇ ਨੇ। ਕੌਣ ਨਹੀਂ ਜਾਣਦਾ ਗਜ਼ਾ ਦੇ ਵਿੱਚ ਕੀ ਹੋ ਰਿਹਾ, ਕੌਣ ਨਹੀਂ ਜਾਣਦਾ ਯੂਕਰੇਨ ਦੇ ਵਿੱਚ ਕੀ ਹੋ ਰਿਹਾ, ਕੌਣ ਨਹੀਂ ਜਾਣਦਾ ਕਸ਼ਮੀਰ ਭਾਰਤ ਭਰ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਅਫਰੀਕਾ ਨੂੰ ਤਾਂ ਛੱਡ ਹੀ ਦਿਓ, ਉਹਨਾਂ ਨੂੰ ਤਾਂ ਇਨਸਾਨ ਹੀ ਨਹੀਂ ਗਣਦੇ। ਉੱਥੇ ਰਵਾਂਡਨ, ਹੁਤਸੀ, ਤੁਤਸੀ ਆਪਸ ਲੜ ਕੇ ਮਰ ਗਏ, ਜਾਂ ਅੱਜ ਸੁਡਾਨ, ਸਾਊਥ ਸੁਡਾਨ ਜਾਂ ਸੀਰਾ ਲਿਓਨ ਜਾਂ ਦੂਜੇ ਚ ਕੀ, ਉਹ ਤੁਸੀਂ ਕਦੇ ਉਹਨਾਂ ਦੀਆਂ 2 ਲਾਈਨਾਂ ਵੀ ਕਦੇ ਤੁਸੀਂ ਦੁਨੀਆ ਦੇ ਪ੍ਰਮੁੱਖ ਨਿਊਜ਼ਪੇਪਰ ਜਾਂ ਪਬਲੀਕੇਸ਼ਨ ਦੇ ਵਿੱਚ ਨਹੀਂ ਦੇਖੋਗੇ। ਪਰ ਅੱਜ ਜਦੋਂ ਤੁਸੀਂ ਦੌੜ ਦੇਖੋਗੇ, ਜਦੋਂ ਤੁਸੀਂ 21ਵੀਂ ਸਦੀ 'ਚ ਦੇਖ ਰਹੇ ਹੋ, ਜੇ ਅਸਾਮ ਦੇ ਚੀਫ ਮਿਨਿਸਟਰ ਦੇ ਸਹੁੰ-ਚੁੱਕ ਸਮਾਗਮ ਦੇ ਵਿੱਚ ਅਮਰੀਕਾ ਦਾ ਐਮਬੈਸਡਰ ਸਰਜੀਓ ਗੌਰ ਜਾਂਦਾ ਹੈ, ਤੇ ਕੱਲ ਮੈਂ ਉਹਨਾਂ ਦੇ ਇੱਕ ਬੜਾ ਵੈਲ ਇਨਫੋਰਮਡ ਜਰਨਲਿਸਟ ਦੀ ਕਮੈਂਟਰੀ ਸੁਣ ਰਿਹਾ ਸੀ। ਉਹਨੇ ਕਿਹਾ ਕਿਉਂਕਿ ਅਸਾਮ ਦੇ ਵਿੱਚ ਕੱਲਾ ਇਹੀ ਨਹੀਂ ਵੀ ਆਇਲ ਔਰ ਦੂਸਰਾ ਰੇਅਰ ਅਰਥ ਮਟੀਰੀਅਲ, ਉਹ ਜਿਹੜੇ ਨੇ ਇਸ ਵੇਲੇ ਟਾਰਗੇਟਡ ਨੇ। ਇਹੀ ਕਾਰਨ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਦਿਲਚਸਪੀ ਦਾ ਹੈ, ਇਹੀ ਕਾਰਨ ਦੁਨੀਆ ਦੇ ਹੋਰ ਖਿੱਤਿਆਂ ਦੇ ਵਿੱਚ ਵੀ ਹੈ। ਸੋ ਮੁੱਢਲੇ ਤੌਰ ਤੇ ਸਾਨੂੰ ਇਹ ਸਮਝਣਾ ਹੋਏਗਾ ਕਿ ਜੇ ਕੈਨੇਡਾ ਦੇ ਵਿੱਚ ਜਾਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ, ਕਿਉਂਕਿ ਵਿਸਲ ਬਲੋਅਰ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਹ ਅਮਰੀਕਾ ਨੂੰ ਮੰਨ ਸਕਦੇ ਹਾਂ, ਕਿਉਂਕਿ ਕੈਨੇਡਾ ਤਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਰੋਕ ਨਹੀਂ ਸਕਿਆ। ਇਹਦੇ ਬਾਵਜੂਦ ਬ੍ਰਿਟਿਸ਼ ਇੰਟੈਲੀਜੈਂਸ BI6 ਜਿਹੜੀ ਹੈ ਉਹ ਆ ਕੇ ਕੌਨਫੀਡੈਂਸ਼ੀਅਲੀ ਬਰੀਫ ਕਰਕੇ ਜਾਂਦੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਾਨ ਨੂੰ ਖਤਰਾ ਹੈ। ਪਰ ਇਹ ਕ੍ਰੈਡਿਟ ਅਮਰੀਕਾ ਦੀਆਂ ਏਜੰਸੀਆਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਕਿ ਜੂਨ ਦੇ ਅਖੀਰ ਦੇ ਵਿੱਚ ਉਹਨਾਂ ਨੇ ਕਰਨਾ ਸੀ। ਔਰ ਜੇ ਤੁਸੀਂ ਟਾਈਮ ਲਾਈਨ ਦੇਖੋ ਕਿ ਉਸ ਤੋਂ ਪਹਿਲਾਂ 6 ਮਈ 2023 ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਸਲੋ ਪੋਇਜ਼ਨਿੰਗ ਜਾਂ ਜਿਹੜਾ ਕੈਮੀਕਲ ਕਿਹਾ ਜਾਂਦਾ KGB ਦੇ ਕੋਲ ਹੈ, ਔਰ ਉਹ ਰਾਤ ਦੇ ਨਾਲ ਹੀ ਸ਼ੇਅਰ ਕੀਤਾ ਹੈ ਉਹਨਾਂ ਨੇ, ਉਹਦੇ ਰਾਹੀਂ ਹੁੰਦਾ ਹੈ। 18 ਜੂਨ ਨੂੰ 2023 ਨੂੰ ਸਰੀ ਦੇ ਗੁਰਦੁਆਰਾ ਕੰਪਲੈਕਸ ਪਾਰਕਿੰਗ ਲਾਟ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਹੁੰਦਾ ਹੈ। ਔਰ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਇੰਕਸ਼ਾਫ ਕਰਦੇ ਨੇ, ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਨੇ। ਔਰ ਉਸ ਤੋਂ ਬਾਅਦ ਇਹਨਾਂ 3 ਸਾਲਾਂ ਦੇ ਲਗਭਗ ਦੀਆਂ ਉਹਨਾਂ ਦੀਆਂ ਅੱਡ-ਅੱਡ ਇਨਵੈਸਟੀਗੇਸ਼ਨ, ਵਿਦਨ ਇੰਡੀਆ ਦੀ ਦਖਲਅੰਦਾਜ਼ੀ, ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ, ਉਹਨਾਂ ਦੀਆਂ ਇੰਟਰਨਲ ਏਜੰਸੀਆਂ ਦੀ ਰਿਪੋਰਟ, ਇਹ ਵੇਰਵਾ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਇਸ ਗੱਲ ਦੇ ਨਾਲ ਬੜੀ ਹੈਰਾਨੀ ਹੋਈ ਕਿ ਉਹੀ ਕੈਨੇਡਾ ਔਰ ਕੈਨੇਡਾ ਦੀ ਲਿਬਰਲ ਪਾਰਟੀ ਜਿਹੜੀ ਜਸਟਿਨ ਟਰੂਡੋ ਦੀ ਅਗਵਾਈ ਥੱਲੇ 6 ਪ੍ਰੋਮੀਨੈਂਟ ਇੰਡੀਅਨ ਡਿਪਲੋਮੈਟਸ ਨੂੰ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਪਰਸੋਨਾ ਨੌਨ ਗ੍ਰੇਟਾ ਬਣਾ ਕੇ ਕੈਨੇਡਾ 'ਚੋਂ ਕੱਢ ਦਿੰਦੇ ਨੇ। ਟ੍ਰੇਡ ਮਿਸ਼ਨ ਸਸਪੈਂਡ ਕਰ ਦਿੱਤਾ ਜਾਂਦਾ ਹੈ। ਇੱਕ ਤੋਂ ਬਾਅਦ ਇੱਕ ਕਮਿਸ਼ਨ ਬਿਠਾਇਆ ਜਾਂਦਾ ਹੈ ਇਨਵੈਸਟੀਗੇਸ਼ਨ ਦੇ ਲਈ। ਔਰ ਉਹ ਅਚਾਨਕ ਐਸਾ ਕੀ ਤਬਦੀਲੀ ਹੋਈ ਕਿ ਇਸ ਵੇਲੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਪਿਊਸ਼ ਗੋਇਲ, ਉਹਨਾਂ ਦਾ ਭਾਰਤ ਦਾ ਵਪਾਰ ਨਾਲ ਸੰਬੰਧਿਤ ਜਿਹੜਾ ਮੰਤਰੀ ਹੈ, ਉਹ ਸਭ ਤੋਂ ਵੱਡਾ ਡੈਲੀਗੇਸ਼ਨ ਲੈ ਕੇ ਕੈਨੇਡਾ 'ਚ ਬੈਠਾ ਹੈ। ਹੌਸਲਾ ਵਧਿਆ ਇਹਨਾਂ ਦਾ ਇਸ ਲੈਵਲ ਹੈ ਕਿ ਉਹਨਾਂ ਦਾ ਸਤੰਬਰ ਪਿਛਲੇ ਸਾਲ 2025 ਦੇ ਵਿੱਚ ਮਾਰਕ ਕਾਰਨੀ ਨੇ ਵਾਪਸ ਡਿਪਲੋਮੈਟਿਕ ਸੰਬੰਧ ਬਣਾਏ ਔਰ ਦਿਨੇਸ਼ ਪਟਨਾਇਕ ਹਾਈ ਕਮਿਸ਼ਨਰ ਲਾਇਆ। ਉਹ ਕਿਸ ਧੜੱਲੇ ਦੇ ਨਾਲ ਬੈਠ ਕੇ ਗਲੋਬ ਐਂਡ ਮੇਲ ਨਾਲ ਇੰਟਰਵਿਊ ਦੇ ਵਿੱਚ ਕੈਨੇਡਾ ਦੀਆਂ ਏਜੰਸੀਆਂ ਨੂੰ, ਸੀਸਸ ਨੂੰ ਔਰ RCMP ਨੂੰ ਇਹ ਬਲੇਮ ਕਰਦਾ ਹੈ ਕਿ ਕੰਪਰੋਮਾਈਜ਼ ਨੇ, ਭਾਵੇਂ ਖਾਲਿਸਤਾਨੀਆਂ ਦੀ ਪੇਰੋਲ ਤੇ ਨੇ। ਹੁਣ ਇਹ ਜਿਹੜੀ ਸ਼ਿਫਟ ਹੈ ਆਲਮੋਸਟ ਵਿਦਨ 3 ਇਅਰਸ, ਉਹਨੂੰ ਵੀ ਤੁਹਾਨੂੰ ਵਪਾਰਕ ਕੰਟੈਕਸਟ ਦੇ ਵਿੱਚ ਸਮਝਣਾ ਪਏਗਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਤਬਦੀਲੀ ਮਿਸਟਰ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਟੈਰਿਫ ਵਾਰਫੇਅਰ ਦੇ ਥੱਲੇ ਆਈ, ਕੈਨੇਡਾ ਹਾਲਾਂਕਿ ਜਿਹੜਾ ਬੈਕਯਾਰਡ ਹੈ ਅਮਰੀਕਾ ਦਾ ਔਰ ਆਲਮੋਸਟ ਨੈਟੋ ਦੇ ਵਿੱਚ ਵੀ ਅਲਾਈ ਹੈ ਔਰ ਹਰ ਪੱਖੋਂ ਸੀ, ਉਹਨੂੰ ਇੰਨਾ ਜ਼ਬਰਦਸਤ ਝਟਕਾ ਦਿੱਤਾ ਟਰੰਪ ਨੇ। ਔਰ ਬਹੁਤ ਵੱਡਾ ਵਪਾਰ ਜਿਹੜਾ ਸੀ ਕੈਨੇਡਾ ਦਾ, ਉਹ ਜਿਹੜਾ ਅਮਰੀਕਾ ਨਾਲ ਸੀ, ਪ੍ਰਭਾਵਿਤ ਹੋਇਆ, ਆਟੋ ਇੰਡਸਟਰੀ ਖਾਸ ਤੌਰ ਤੇ। ਔਰ ਹਿਊਮਿਲੇਸ਼ਨ ਦਾ ਨਤੀਜਾ, ਅਦਰਵਾਈਜ਼ ਲਿਬਰਲ ਪਾਰਟੀ ਦਾ ਕੋਈ ਜਿੱਤਣ ਦਾ ਚਾਂਸ ਵੀ ਨਹੀਂ ਸੀ, ਪਰ ਕੈਨੇਡਾ ਦੀ ਹਿਊਮਿਲੇਸ਼ਨ ਔਰ ਆਸਟ੍ਰੇਲੀਆ ਦੀ ਹਿਊਮਿਲੇਸ਼ਨ ਨੇ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਔਰ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਨੂੰ ਵਾਪਸ ਪਾਵਰ ਦੇ ਵਿੱਚ ਲਿਆਂਦਾ।
ਸੋ ਪਹਿਲੀ ਗੱਲ ਇਹ ਸਮਝਣੀ ਹੋਏਗੀ ਕਿ ਵੈਸਟ ਦੀਆਂ ਇਨ ਜਨਰਲ, ਅਮਰੀਕਾ ਕੈਨੇਡਾ ਦੀਆਂ ਇਨ ਪਾਰਟਿਕੂਲਰ ਨੀਤੀਆਂ ਨਾ ਐਥਿਕਸ ਦੇ ਉੱਤੇ ਖੜੀਆਂ ਨੇ, ਨਾ ਮੋਰੈਲਿਟੀ ਦੇ ਉੱਤੇ ਖੜੀਆਂ ਨੇ, ਨਾ ਹਿਊਮਨ ਰਾਈਟਸ ਦੇ ਉੱਤੇ ਖੜੀਆਂ ਨੇ, ਨਾ UN ਚਾਰਟਰ ਦੇ ਉੱਤੇ ਖੜੀਆਂ ਨੇ, ਨਾ ਜਨੀਵਾ ਪ੍ਰੋਟੋਕੋਲ ਦੇ ਉੱਤੇ ਖੜੀਆਂ ਨੇ। ਸਿਰਫ ਤੇ ਸਿਰਫ ਉਹਨਾਂ ਦੇ ਵਪਾਰਕ ਹਿੱਤ ਕੈਨੇਡਾ ਦੇ ਕੰਟੈਕਸਟ ਦੇ ਵਿੱਚ, ਅਮਰੀਕਾ ਦੇ ਕੰਟੈਕਸਟ ਮੋਰ ਔਰ ਲੈਸ ਸਟ੍ਰੈਟੇਜਿਕ ਚਾਈਨਾ ਨੂੰ ਐਜ਼ ਏ ਚਾਈਨਾ ਦੇ ਖਿਲਾਫ ਬੁਲ ਵਾਕ ਦੇ ਤੌਰ ਤੇ ਵਰਤਣਾ। ਹੁਣ ਅਸੀਂ ਜੇ ਸਿੱਖ ਕੰਟੈਕਸਟ ਦੇ ਵਿੱਚ ਹੀ ਵਿਦਨ ਕੈਨੇਡਾ ਵੀ ਗੱਲ ਕਰੀਏ ਤਾਂ ਸਾਨੂੰ 125 ਸਾਲ ਦੀ ਕੈਨੇਡਾ ਦੇ ਵਿੱਚ ਸਿੱਖਾਂ ਦੀ ਹਿਸਟਰੀ ਦੇ ਉੱਤੇ ਇੱਕ ਪੰਛੀ ਝਾਤ ਮਾਰਨੀ ਹੋਏਗੀ ਕਿ ਕਿਵੇਂ ਉਸ ਪੀਰੀਅਡ 'ਚ ਵੀ ਈਵਨ ਜਿਹੜਾ ਜੈਨੂਅਨ ਪ੍ਰਵਾਸ ਸੀ ਸਿੱਖਾਂ ਦਾ, ਉਹਨੂੰ ਰੋਕਣ ਦੇ ਲਈ ਕਿਵੇਂ ਦਾ ਲਾਅ ਲਿਆਂਦਾ ਗਿਆ ਕਿ ਜੀ ਜਿਹੜੀ ਸ਼ਿਪ ਸਿੱਧੀ ਕੈਨੇਡਾ ਦੇ ਤੱਟ ਤੇ ਆਏਗੀ ਉਹੀ ਅਲਾਉਡ ਹੈ, ਕਿਉਂਕਿ ਪੰਜਾਬ ਵਾਲੇ ਤਾਂ ਕੈਲਕਟਾ ਤੋਂ ਦੂਸਰੀ ਥਾਂ ਤੇ ਜੇ ਗੁਰਦਿੱਤ ਸਿੰਘ ਨੇ ਉਹਨੂੰ ਵੀ ਈਵਨ ਤੋੜਨ ਦੇ ਲਈ ਡਾਇਰੈਕਟ ਰਾਊਟ ਲਿਆਂਦਾ ਤੇ ਉਹਨਾਂ ਦੇ ਨਾਲ ਕਾਮਾਗਾਟਾ ਮਾਰੂ ਨਾਲ ਕੀ ਹੋਇਆ, ਅੱਜ ਇਹ ਹਿਸਟਰੀ ਦਾ ਫੈਕਟ ਵੀ ਹੈ, ਐਪੋਲੋਜੀ ਵੀ ਜਿਹੜੀ ਹੈ ਪ੍ਰੀਵੀਅਸ ਗਵਰਨਮੈਂਟਸ ਨੇ ਕੀਤੀ ਹੈ ਜਾਂ ਦੂਸਰਾ। ਔਰ ਇਸ ਸਾਰੇ ਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜੇ ਇੰਡੀਅਨ ਏਜੰਸੀਆਂ ਦਾ ਔਰ ਕੈਨੇਡਾ ਦਾ ਰਿਸ਼ਤਾ ਦੇਖਣਾ ਹੋਏ, ਹੁਣ ਪਿਛਲੇ ਦਿਨਾਂ 'ਚ ਜੌਨ ਕਰਿਆਕੂ ਜਿਹੜਾ ਕਿ ਵਿਸਲ ਬਲੋਅਰ CIA ਦਾ, ਉਹਨੇ ਜਦੋਂ ਧੜੱਲੇ ਨਾਲ ਕਿਹਾ ਕਿ ਵੀ ਇਹ ਜਿਹੜਾ ਕਨਿਸ਼ਕਾ ਬਲਾਸਟ ਹੈ 1985 ਦਾ, ਇਹ ਇੰਡੀਅਨ ਏਜੰਸੀਆਂ ਦਾ ਕੰਮ ਸੀ ਸਿੱਖ ਸੈਪਰੇਟਿਸਟ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੇ ਲਈ। ਹੁਣ ਇਸ ਹਾਲਾਂ ਉਹ ਕੋਈ ਇੰਡੀਆ ਡੈਸਕ ਦੇ ਉੱਤੇ ਨਹੀਂ ਰਿਹਾ ਜਾਂ ਉਹਨੇ ਕੋਈ ਉਸ ਪੀਰੀਅਡ ਦੇ ਵਿੱਚ ਨੌਕਰੀ ਦੇ ਵਿੱਚ ਨਹੀਂ ਸੀ, ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹਦਾ ਮਤਲਬ ਇਹ ਹੈ ਵੀ ਕੈਨੇਡੀਅਨ ਏਜੰਸੀਆਂ ਨੂੰ ਕਿਹੜਾ ਨਹੀਂ ਪਤਾ। ਲੇਕਿਨ ਇਹਦੇ ਬਾਵਜੂਦ ਜੇ ਸਿੱਖਾਂ ਦਾ ਮੀਡੀਆ ਟ੍ਰਾਇਲ ਰਿਹਾ, ਜਦੋਂ ਤੱਕ ਈਵਨ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਰਿਪਦਮਨ ਸਿੰਘ ਮਲਕ ਔਰ ਅਜੈਬ ਸਿੰਘ ਬਾਗੜੀ ਉਹਨਾਂ ਨੂੰ ਛੱਡ ਨਹੀਂ ਦਿੱਤਾ, ਆਲਮੋਸਟ ਜਿਹੜਾ ਹੈ ਉਹ ਸਿੱਖਾਂ ਨੂੰ ਇਸ ਦੇ ਲਈ ਦੋਸ਼ੀ ਦੱਸਿਆ ਜਾਂਦਾ ਰਿਹਾ। ਅੱਜ ਵੀ ਕੈਨੇਡਾ ਦੀ ਗਵਰਨਮੈਂਟ ਨੇ ਕਦੇ ਵੀ ਟਰੂਥ ਕਮਿਸ਼ਨ ਵੀ ਬੈਠਾ ਹੈ, ਦੂਸਰਾ ਵੀ ਹੋਇਆ। ਸੋ ਇਹ ਪਿਛੋਕੜ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਕੈਨੇਡਾ ਦੀ ਤਰਜ਼ੇ ਹਕੂਮਤ ਵੀ ਉਹ 80s ਦੀ ਹੋਏ, ਡਿਫਰੈਂਟ ਪੀਰੀਅਡਸ ਦੇ ਵਿੱਚ। ਜਸਟਿਨ ਟਰੂਡੋ ਦਾ ਫਾਦਰ ਬੇਸ਼ੱਕ ਇੰਡੀਵਿਜੂਅਲੀ ਸਿੱਖਾਂ ਦੇ ਨਾਲ ਉਹ ਇੱਕ ਪਿਆਰ ਵਾਲਾ ਰਿਸ਼ਤਾ ਰੱਖਦਾ ਸੀ, ਪਰ ਨੀਤੀਆਂ ਜਦੋਂ ਆਉਂਦੀਆਂ ਨੇ ਉਦੋਂ ਮੁਲਕਾਂ ਦੇ ਵਪਾਰਕ ਹਿੱਤ, ਸਟ੍ਰੈਟੇਜਿਕ ਹਿੱਤ ਦੇਖੇ ਜਾਂਦੇ ਨੇ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਇਹਨਾਂ 3 ਸਾਲਾਂ ਦੇ ਵਿੱਚ ਬਿਜ਼ਨਸ ਸਿਨੈਰੀਓ ਬਦਲਿਆ ਹੈ। ਕੈਨੇਡਾ ਦੀ ਆਪਣੀ ਸਰਵਾਈਵਲ ਦਾ ਇਸ਼ੂ ਸਾਹਮਣੇ ਹੈ, ਵਪਾਰ ਵਾਈਜ਼ ਅਨਐਮਪਲੋਇਮੈਂਟ ਅੱਗੇ ਵੱਧ ਰਹੀ ਹੈ, ਕ੍ਰਾਈਮ ਆਪਣੀ ਜਿਹੜਾ ਉਹ ਹੱਦ ਤੋਂ ਅੱਗੇ ਜਾ ਰਿਹਾ ਹੈ, ਸੈਪਰੇਸ਼ਨ ਦੀ ਲਾਈਨ ਅਲਬਰਟਾ ਨੇ ਰੈਫਰੈਂਡਮ ਦੀ ਗੱਲ ਕੀਤੀ ਹੈ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਸਿੱਖ ਪਾਵਰ ਜਿਹੜੀ ਇੱਕ ਸਟੇਜ ਤੇ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਜੀ ਜਿਵੇਂ ਅਸੀਂ ਬਹੁਤ ਵੱਡਾ ਫੈਕਟਰ ਬਣ ਗਏ, ਪਰ ਉਹਦੇ 'ਚ ਵੀ ਕੋਈ ਸਾਡਾ ਰੋਲ ਨਹੀਂ ਸੀ। ਉਹਦੇ 'ਚ ਵੀ ਉਹਨਾਂ ਨੂੰ ਸੂਟ ਕਰਦਾ ਸੀ। ਅਮਰੀਕਾ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਜਾਂ ਜਿਹੜਾ ਨਿਖਲ ਗੁਪਤਾ ਦੀ ਐਕਸਟ੍ਰਾਡੀਸ਼ਨ ਔਰ ਟ੍ਰਾਇਲ ਤੱਕ ਗਿਆ, ਭਾਰਤ ਨੂੰ, ਕਿਉਂਕਿ ਭਾਰਤ ਵੇਵਰ ਕਰ ਰਿਹਾ ਸੀ ਇਨ ਬਿਟਵੀਨ ਬ੍ਰਿਕਸ ਔਰ ਕੁਆਡ ਦੇ। ਸੋ ਅਮਰੀਕਾ ਨੇ ਵੀ ਉਸ ਨੂੰ ਐਜ਼ ਏ ਬਾਮ ਰੋੜਨਾ ਜਿਹਨੂੰ ਅਸੀਂ ਕਹਿੰਦੇ ਆ ਇਹ ਵਰਤਿਆ। ਕੈਨੇਡਾ ਦਾ ਮੈਂ ਸਮਝਦਾ ਵੀ ਇਹ ਬੈਨੀਫਿਟ ਆਫ ਡਾਊਟ ਜੇ ਮੈਂ ਦੇਣਾ ਹੋਏ ਕੈਨੇਡਾ ਦੀ ਲਿਬਰਲ ਪਾਰਟੀ ਨੂੰ ਕਿ ਜੇ ਅਮਰੀਕਾ ਵਾਲੀ ਸਿਚੁਏਸ਼ਨ ਜਿਹੜੀ ਖਾਸ ਤੌਰ ਤੇ ਟਰੰਪ ਦੀਆਂ ਨੀਤੀਆਂ ਨੇ ਜਿਹੜਾ ਉਹ ਕਾਫੀਆ ਤੰਗ ਨਾ ਕੀਤਾ ਹੁੰਦਾ ਕੈਨੇਡਾ ਦਾ, ਤੇ ਸ਼ਾਇਦ ਇੰਨੀ ਤੇਜ਼ੀ ਨਾਲ ਯੂ ਟਰਨ ਨਾ ਲੈਂਦੇ। ਪਰ ਫਿਰ ਵੀ ਮੈਂ ਇਹਦੇ ਚ ਪੋਜ਼ਿਟਿਵ ਸਿਨੈਰੀਓ ਇਹ ਦੇਖਦਾ ਕਿ ਇਸ ਸਾਰੇ ਨੇ ਇਹਨਾਂ 3 ਸਾਲਾਂ 'ਚ ਇਹਦੇ ਬਾਵਜੂਦ, ਹਾਲਾਂ ਮੈਨੂੰ ਉਦੋਂ ਵੀ ਇਹ ਲੱਗਦਾ ਸੀ ਵੀ ਜਿਨ੍ਹਾਂ ਨੂੰ ਇਹ ਲੱਗਣ ਲੱਗ ਗਿਆ ਕਿ ਕੈਨੇਡਾ ਔਰ ਅਮਰੀਕਾ ਸਿੱਖਾਂ ਨੂੰ ਖਾਲਿਸਤਾਨ ਬਣਾ ਕੇ ਦੇਣਗੇ, ਉਦੋਂ ਵੀ ਸਾਨੂੰ ਲੱਗਦਾ ਸੀ ਵੀ ਇਵੇਂ ਨਹੀਂ ਹੋਣਾ। ਇਸ ਸਾਰੇ ਨੇ ਸਾਡੇ ਕੇਸ ਨੂੰ ਇੰਟਰਨੈਸ਼ਨਲ ਤੌਰ ਦੇ ਉੱਤੇ ਹਾਈਲਾਈਟ ਕੀਤਾ। ਸਾਡੀ ਮੂਵਮੈਂਟ ਜਿਹਨੂੰ ਰਿਪੀਟਡਲੀ 40 ਸਾਲਾਂ ਤੋਂ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ ਸੀ, ਉਹ ਗਲੋਬਲ ਮੀਡੀਆ ਨੇ ਸਿੱਖ ਐਕਟਿਵਿਜ਼ਮ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਿੱਖ ਐਕਟਿਵਿਸਟ, ਖਾਲਿਸਤਾਨੀ ਐਕਟਿਵਿਸਟ ਇਹ ਲਫ਼ਜ਼ ਦਿੱਤੇ ਔਰ ਸਾਡਾ ਕੇਸ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ। ਕੁਝ ਨਿਰਪੱਖ ਲੇਖ ਵੀ ਆਏ ਔਰ ਈਵਨ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਇੰਡੀਅਨ 에ਅਰਲਾਈਨ ਬੰਬਿੰਗ ਲਈ ਜਾਂ ਦੂਜਿਆਂ ਲਈ ਸਿੱਖਾਂ ਦਾ ਲਗਾਤਾਰ ਆਲਮੋਸਟ 3.5 ਦਹਾਕੇ ਤੋਂ ਜ਼ਿਆਦਾ ਟ੍ਰਾਇਲ ਕਰਦਾ ਆ ਰਿਹਾ ਸੀ। ਅੱਜ ਤੁਸੀਂ ਦੇਖੋਗੇ ਕਿ
ਕਾਰਨੀ ਨੂੰ ਘੇਰਨ ਦੇ ਵਿੱਚ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਸਾਡੇ ਐਮਪੀ ਮਿੱਟੀ ਦੇ ਮਾਧੋ ਬਣੇ ਹੋਏ ਨੇ। ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਨੇ ਨੋਟ ਆਫ ਡਾਈਸੈਂਟ ਦਿੱਤਾ ਹੈ, ਸਾਰੇ ਪਾਰਟੀ ਲਾਇਲਟੀ ਵੱਲ ਤੁਰੇ ਹੋਏ ਨੇ। ਲੇਕਿਨ ਕੈਨੇਡੀਅਨ ਮੀਡੀਆ ਜਿਹੜਾ ਹੈ ਉਹ ਉਹਨਾਂ ਨੂੰ ਜਿਹੜਾ ਸਵਾਲ ਕਰ ਰਿਹਾ ਹੈ ਜਾਂ ਉਹਨਾਂ ਨੂੰ ਜਿਹੜਾ ਇਸ ਦੇ ਲਈ ਅਕਾਊਂਟੇਬਲ ਠਹਿਰਾ ਰਿਹਾ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਚੇਂਜਸ ਨੇ ਇੰਟਰਨੈਸ਼ਨਲ ਸਿਨੈਰੀਓ ਤੇ ਹੁੰਦੀਆਂ ਰਹਿਣੀਆਂ ਨੇ, ਇਹ ਅਜੇ ਠਹਿਰਾਵ ਨਹੀਂ ਹੈ। ਅਜੇ ਹੋਰ ਵੀ, ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਐਸਟੈਬਲਿਸ਼ ਕੀਤਾ ਸੀ ਜਿਹਦੇ ਚ ਅਮਰੀਕਾ ਔਰ ਕੈਨੇਡਾ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਜਿਹੜਾ ਚਾਰਟਰ ਆਫ ਰਾਈਟਸ ਕੈਨੇਡਾ ਦਾ ਇਹ ਤਾਂ ਹੁਣ ਦਾ ਹੈ, ਪਰ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਮਨਜ਼ੂਰ ਹੋਇਆ, ਉਹਨੂੰ ਇੱਕ ਕੈਨੇਡੀਅਨ ਨੇ ਲਿਖਿਆ ਹੋਇਆ। ਔਰ ਕੈਨੇਡਾ ਦਾ ਆਪਣਾ ਖੂਬਸੂਰਤ ਚਾਰਟਰ ਆਫ ਰਾਈਟਸ ਹੈ ਜਿਹਦੇ ਚ ਰੈਫਰੈਂਡਮ ਤੱਕ ਦੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਬੇਸਿਕ ਇਹ ਠੀਕ ਹੈ ਕਿ ਟਰਨ ਅਰਾਊਂਡ ਇੱਕ ਪੋਲੀਟੀਸ਼ੀਅਨ ਜਾਂ ਦੂਜਾ ਆਪਣੀ ਵਕਤੀ ਨੀਡਸ ਕਰਕੇ ਕਰ ਸਕਦਾ ਹੈ। ਪਰ ਤੁਸੀਂ ਦੇਖਿਆ ਹੋਵੇਗਾ ਕਿ ਇਹਦੇ ਬਾਵਜੂਦ ਕਿ ਇੰਡੀਆ ਦੇ ਸਾਹਮਣੇ ਕੈਨੇਡਾ ਲਿਖਿਆ, ਇੰਡੀਆ ਦੇ ਸਾਹਮਣੇ ਜਾ ਕੇ ਮਾਰਕ ਕਾਰਨੀ ਨੇ ਇਸ ਇਸ਼ੂ ਨੂੰ ਡਾਇਲੂਟ ਕੀਤਾ ਹੈ। ਪਰ ਜੇ ਉਹਦਾ ਪਿਊਸ਼ ਗੋਇਲ ਦਾ ਡੈਲੀਗੇਸ਼ਨ ਹੈ, 6 ਫਾਰ ਜਸਟਿਸ ਵਾਲੇ ਜਾ ਕੇ ਚੈਲੰਜ ਕਰਕੇ ਪ੍ਰੋਟੈਸਟ ਵੀ ਕਰ ਰਹੇ ਨੇ। ਜਿੰਨੀਆਂ ਪੈਰੇਡਸ ਇਸ ਪੀਰੀਅਡ ਦੇ ਵਿੱਚ ਹੋਈਆਂ ਉਹਨਾਂ 'ਚ ਖਾਲਿਸਤਾਨ ਦੇ ਝੰਡੇ ਔਰ ਸਲੋਗਨ ਔਰ ਖਾਲਿਸਤਾਨ ਦੀ ਗੱਲ ਬਰਾਬਰ ਜਾਰੀ ਰਹੀ। ਸੋ ਉਹਦੇ 'ਚ ਕਿਉਂਕਿ ਲਾਅ ਸਾਡੀ ਸਾਈਡ ਤੇ ਹੈ, ਚਾਰਟਰ ਆਫ ਰਾਈਟ ਸਾਡੀ ਸਾਈਡ ਤੇ ਹੈ, ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਫਿਨੋਮੀਨਾ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਨੇ ਕ੍ਰੀਏਟ ਕੀਤਾ ਹੈ, ਨੈਟੋ ਨੂੰ ਹਿਲਾਇਆ ਹੈ, ਕੈਨੇਡਾ ਨੂੰ ਹਿਲਾਇਆ, ਇਹ ਅਗੇਨ ਰਿਵਰਸ ਹੋਏਗਾ। ਔਰ ਮੈਂ ਇਹਨੂੰ ਕੋਈ ਇਹ ਨਹੀਂ ਦੇਖਦਾ ਕਿ ਇਹ ਕੋਈ ਬਹੁਤ ਵੱਡਾ ਜਿਹੜਾ ਅਨਐਕਸਪੈਕਟਿਡ ਡਿਵੈਲਪਮੈਂਟ ਹੋਈ। ਇੱਕ ਗੱਲ ਦਾ ਬਿਲਕੁਲ ਸਾਨੂੰ ਧਿਆਨ ਰੱਖਣਾ ਹੋਏਗਾ ਔਰ ਮੈਂ ਇਸ ਸੈਗਮੈਂਟ ਨੂੰ ਇਹ ਕਹਿ ਕੇ ਜਿਹੜਾ ਕੰਕਲੂਡ ਕਰਨਾ ਚਾਹੁੰਦਾ ਕਿ ਇਹ ਗੱਲ ਸਾਡੇ ਦਸਮ ਪਿਤਾ ਨੇ, ਪਾਤਸ਼ਾਹ ਨੇ ਸਾਨੂੰ ਸਮਝਾਈ ਹੋਈ ਹੈ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਔਰ ਸਰ ਕਪੂਰ ਸਿੰਘ ਜਦੋਂ ਇਹਨੂੰ ਇੰਟਰਪ੍ਰੀਟ ਕਰਦੇ ਸੀ ਉਹ ਕਹਿੰਦੇ ਸੀ ਕਿ ਜਿਹੜੀ ਤੁਹਾਨੂੰ ਕੰਸੈਸ਼ਨ ਮਿਲਦਾ ਹੈ ਜਾਂ ਪੋਲੀਟੀਕਲ ਸਪੇਸ ਮਿਲਦਾ ਹੈ ਉਹ ਗਿਵਨ ਸਰਕਮਸਟੈਂਸ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਹੁੰਦਾ ਜਿਹਦੇ ਚੋਂ ਤੁਸੀਂ ਜਿਹੜਾ ਉਹ ਆਪਣੀ ਅਹਿਮੀਅਤ ਨੂੰ ਜਿਹੜਾ ਉਹ ਦਰਸਾਉਂਦੇ ਹੋ। ਔਰ ਉਦਾਹਰਣ ਦਿੰਦੇ ਹੁੰਦੇ ਸੀ ਕਿ ਨਵਾਬੀ ਦੀ ਖਿਦਮਤ, ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਅਸੀਂ ਬੈਂਡਿਟ ਸੀ, ਲੁਟੇਰੇ ਸੀ, ਰਾਜਨ ਸੀ, ਉਹਨਾਂ ਦੇ ਰਿਕਾਰਡਸ, ਪਰ ਉਹਨਾਂ ਦੀ ਨੀਡ ਪੈਦਾ ਹੋਈ ਮੁਗਲਾਂ ਦੇ ਲਾਹੌਰ ਦਰਬਾਰ। ਉਹਨਾਂ ਨੂੰ ਲੱਗਾ ਵੀ ਬਾਰ-ਬਾਰ ਅਫਗਾਨਿਸਤਾਨ ਦੇ ਅਟੈਕ ਹੋ ਰਹੇ ਨੇ, ਉਹਨਾਂ ਨੂੰ ਲੱਗਾ ਵੀ ਜੇ ਸਿੱਖਾਂ ਨੂੰ ਮਾੜਾ ਮੋਟਾ ਖੁਸ਼ ਕਰ ਲਈਏ ਔਰ ਘੱਟੋ ਘੱਟ ਜਿਹੜੇ ਦੋ ਤਰਫੇ ਸਾਡੇ ਤੇ ਹਮਲੇ ਨੇ ਉਹ ਰੁਕ ਸਕਦੇ ਨੇ। ਤੇ ਸਿੱਖਾਂ ਨੂੰ ਵੀ ਪਤਾ ਸੀ ਕਿ ਇਹ ਵਕਤੀ ਜਿਹਾ ਕੰਮ ਹੈ, ਅਸੀਂ ਹਮਰਾਖਤ ਪਾਤਸ਼ਾਹੀ ਦਾਵਾ ਦੀ ਗੱਲ ਹੈ, ਉਹਨਾਂ ਨੇ ਵੀ ਉਸ ਨੂੰ ਵੈਲੀ ਇਸਤੇਮਾਲ ਕੀਤਾ। ਸੋ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਤੁਹਾਨੂੰ ਬਾਦਸ਼ਾਹਤ ਲਈ, ਸੋਵਰਨਿਟੀ ਦੇ ਲਈ ਆਪਣੇ ਬਲਬੂਤੇ ਦੇ ਉੱਤੇ ਖਲੋਣਾ ਪੈਂਦਾ। ਇਹ ਤਾਂ ਇਹਨਾਂ ਤਾਕਤਾਂ ਨੂੰ ਜਦੋਂ ਸੂਟ ਕਰੇਗਾ। ਹੁਣ ਇਸ ਤੋਂ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਸਿੱਖਾਂ ਦਾ ਇੱਕ ਇਸ਼ੂ ਹੈ, ਉਹ ਖਾਲਿਸਤਾਨ ਚਾਹੁੰਦੇ ਨੇ, ਵੱਡੀ ਗਿਣਤੀ 'ਚ ਚਾਹੁੰਦੇ ਨੇ। ਇੰਡੀਅਨ ਸਟੇਟ ਇੱਕ ਰੋਕ ਸਟੇਟ ਦੇ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ ਔਰ ਪੰਜਾਬ ਇੱਕ ਟਰਬਲਡ ਸਟੇਟ ਹੈ। ਸੋ ਮੈਂ ਸਮਝਦਾ ਵੀ ਇਹਨਾਂ 3 ਸਾਲਾਂ 'ਚ ਇਹ ਸਾਰਾ ਕੁਝ ਕ੍ਰੀਏਟ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਮੈਂ ਇਹਨੂੰ ਪ੍ਰਾਪਤੀ ਦੇ ਤੌਰ ਤੇ ਦੇਖਦਾ। ਹਾਲਾਂ ਅਸੀਂ ਗੱਲ ਕਰਾਂਗੇ ਕਿ ਭਾਈ ਇਹਨੂੰ ਅਸੀਂ ਹੋਰ ਕਿਵੇਂ ਸੁਚਾਰੂ ਢੰਗ ਦੇ ਨਾਲ ਆਪਣੇ ਕਾਜ਼ ਨੂੰ ਨੇੜੇ ਲਿਆਉਣ ਦੇ ਲਈ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਸਰਕਮਸਟੈਂਸਸ ਦੇ ਬਾਵਜੂਦ ਜਿਹੜਾ ਕੋਈ ਐਕਟੀਵਿਟੀ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਕਿ ਸਿੱਖਾਂ ਦਾ ਇਹ ਜਿਹੜੀ ਸਿੱਖ ਚੇਤਨਾ ਦਾ ਹਿੱਸਾ ਵੀ ਆ, ਇਹ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤਾਂ ਜਦੋਂ ਮਤਲਬ ਅੱਜ ਦੇ ਅਸੀਂ ਹਾਲਾਤ ਦੇਖ ਰਹੇ ਹਾਂ ਤਾਂ ਮਤਲਬ ਇਹ ਓਬਜ਼ਰਵੇਸ਼ਨ ਹੋ ਸਕਦਾ ਮੇਰੀ ਹੋਵੇ, ਇਹਦੇ ਨਾਲ ਹੋ ਸਕਦਾ ਸਾਰੇ ਸਹਿਮਤ ਨਾ ਹੋਣ, ਪਰ ਇਹ ਨਜ਼ਰ ਆ ਰਿਹਾ ਹੈ ਕਿ ਜਿਹੜੀ ਇੱਕ ਵਿੰਡੋ ਓਪਨ ਹੋਈ ਉਹ ਰਿਐਕਸ਼ਨਸ ਦੇ ਵਿੱਚੋਂ ਹੋਈ, ਉਹ ਰਿਐਕਸ਼ਨਰੀ ਵਿੰਡੋ ਓਪਨ ਹੋਈ ਕਿ ਜਿਹੜੇ ਸਿੱਖ ਆਗੂ ਆ ਉਹਨਾਂ ਦੇ ਕਤਲ ਭਾਰਤ ਨੇ ਵੱਖ-ਵੱਖ ਥਾਵਾਂ ਦੇ ਉੱਤੇ ਕੀਤੇ ਤੇ ਜਿਹੜਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਆ ਉਹਨੇ ਉਸ ਵਿੰਡੋ ਨੂੰ ਵਾਈਡ ਕੀਤਾ ਕਿ ਜਿਹਦੇ ਨਾਲ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ ਇੰਟਰਨੈਸ਼ਨਲਾਈਜ਼ ਹੋਇਆ। ਪਰ ਜਿੱਦਾਂ ਤੁਸੀਂ ਸਾਰੀ ਭੂਮਿਕਾ ਪਿਛਲੇ ਸਾਰੇ ਸੈਗਮੈਂਟ ਦੇ ਵਿੱਚ ਦੱਸਿਆ ਕਿ ਜਿਹੜੇ ਕੋਈ ਵੀ ਮੁਲਕ ਆ ਉਹ ਆਪਣੇ ਇੰਟਰਸਟ ਦੇ ਮੁਤਾਬਕ ਫੈਸਲਾ ਕਰਦਾ ਹੈ।
ਤਾਂ ਜਿਹੜੇ ਇੰਟਰਸਟ ਆ ਉਹ ਇੰਟਰਸਟ ਕਲੈਸ਼ਸ ਦੇ ਵਿੱਚੋਂ ਬਿਲਡ ਹੁੰਦੇ ਆ। ਤੇ ਜਦੋਂ ਅਸੀਂ ਇਹ ਸਾਰੀ ਇਸ ਟਾਈਮ ਦੀ ਸਿਚੁਏਸ਼ਨ ਦੇਖ ਰਹੇ ਹਾਂ ਤਾਂ ਉਹਦੇ ਵਿੱਚ ਮਤਲਬ ਇਹ ਜਿਹੜਾ ਇੱਕ ਖਲਾ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਜਿਹੜੀ ਸਿੱਖ ਆਰਗੇਨਾਈਜੇਸ਼ਨ ਆ ਉਹਦਾ ਆਪਣੇ ਮਾਸਟਰਸ ਦੇ ਉੱਤੇ ਪ੍ਰਭਾਵ ਨਹੀਂ ਆ, ਵੀ ਜਿਹਦੇ ਕਰਕੇ ਇਹ ਮਤਲਬ ਇੱਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ ਕਿ ਜੇ ਅਸੀਂ ਕੈਨੇਡਾ ਦੇ ਸੰਦਰਭ ਦੇ ਵਿੱਚ ਦੇਖੀਏ ਕਿ ਇੱਥੋਂ ਦਾ ਜਿਹੜਾ ਕਾਨੂੰਨ ਨੇ ਜਾਂ ਇੱਥੋਂ ਦਾ ਜਿਹੜਾ ਚਾਰਟਰ ਆਫ ਰਾਈਟਸ ਆ ਉਹ ਸਾਰਾ ਜਿਹੜੀ ਸਿੱਖ ਸਟਰਗਲ ਆ ਉਹਨੂੰ ਲੈਜਿਟੀਮੇਟ ਸਪੇਸ ਜਿਹੜੀ ਆ ਪ੍ਰੋਵਾਈਡ ਕਰਦਾ ਤੇ ਉਹਦੀ ਲੈਜਿਟੀਮੇਸੀ ਨੂੰ ਬਲਕਿ ਮੀਡੀਆ ਦੇ ਰਾਹੀਂ ਜਾਂ ਹੋਰ ਸਟੇਟਮੈਂਟਸ ਦੇ ਰਾਹੀਂ ਡਿਫਾਈਨ ਵੀ ਕਰਦਾ। ਪਰ ਜਿਹੜੀ ਪੋਲੀਟੀਕਲ ਕਲਾਸ ਆ ਅਲਟੀਮੇਟਲੀ ਇਹਦੇ ਹੱਥ ਦੇ ਵਿੱਚ ਕਿਸੇ ਵੀ ਸਮੇਂ ਦੇ ਉੱਤੇ ਜਿਹੜੀ ਡਿਸੀਜਨ ਮੇਕਿੰਗ ਹੁੰਦੀ ਆ ਉਹ ਜਿਹੜੀ ਪੋਲੀਟੀਕਲ ਕਲਾਸ ਆ ਉਹ ਸਿੱਖ ਪ੍ਰੈਸ਼ਰ ਨੂੰ ਨਹੀਂ ਮੰਨ ਰਹੀ ਆ ਕਿ ਅਸੀਂ ਇਹ ਗੱਲ ਕਹਿਣੀ ਹੋਵੇ ਕਿ ਮਤਲਬ ਜਿਹੜਾ ਖਾਲਿਸਤਾਨ ਦਾ ਰੈਟੋਰਿਕ ਆ ਉਹਦਾ ਜਿਹੜਾ ਮਾਸ ਪ੍ਰਭਾਵ ਆ ਉਹ ਜਿਹੜੀ ਕੈਨੇਡਾ ਦੀ ਪੋਲੀਟੀਕਲ ਕਲਾਸ ਆ ਉਹਨੂੰ ਅਸੈਪਟ ਨਹੀਂ ਕਰ ਰਹੀ ਆ। ਇਸ ਕਰਕੇ ਉਹ ਜਿਹੜਾ ਸਿੱਖ ਸੇਫਟੀ ਦਾ ਕੰਸਰਨ ਆ ਉਹਨੂੰ ਸਾਈਡਲਾਈਨ ਕਰਕੇ ਉਹ ਜਿਹੜੇ ਆਪਣੇ ਹਿੱਤ ਸਿਰਫ ਭਾਰਤ ਦੇ ਨਾਲ ਵਪਾਰਕ ਹਿੱਤਾਂ ਦੇ ਵਿੱਚੋਂ ਦੇਖ ਰਹੀ ਆ ਜਿਹੜੀ ਇਸ ਟਾਈਮ ਰੂਲਿੰਗ ਰਜੀਮ ਆ ਕੈਨੇਡਾ ਦੀ। ਤਾਂ ਇਹ ਸਾਰੀ ਸਿਚੁਏਸ਼ਨ ਚ ਡਾਕਟਰ ਸਾਹਿਬ ਜਿਹੜਾ ਮਤਲਬ ਇੱਕ ਸਵਾਲ ਮਨ ਚ ਆ ਰਿਹਾ ਕਿ 1984 ਜੂਨ 1984 ਤੋਂ ਬਾਅਦ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਤਾਂ ਜੋ ਅਸੀਂ ਸੁਣਦੇ ਹਾਂ ਕਿ ਇੱਕ ਰਿਐਕਸ਼ਨ ਦੇ ਵਿੱਚੋਂ ਸਿੱਖ ਜਿਹੜੇ ਆ ਉਹ ਸਿੱਖ ਨੌਜਵਾਨ ਘਰਾਂ ਨੂੰ ਛੱਡ ਕੇ ਗਏ, ਸਿੱਖਾਂ ਨੇ ਆਰਮਡ ਸਟਰਗਲ ਵੀ ਲੜੀ, ਸਟੇਟ ਨੂੰ ਤੋਂ ਜਿਹੜਾ ਬਦਲਾ ਲੈਣ ਵਾਲੀ ਗੱਲ ਆ ਕਿ ਉਹ ਵੀ ਬਰਾਬਰ ਦੇ ਮਿਆਰ ਤੇ ਜਾ ਕੇ ਜਿਹੜਾ ਆ ਉਹ ਲਿਆ। ਪਰ 1999 ਦੀ ਇਲੈਕਸ਼ਨ ਤੋਂ ਇਲਾਵਾ ਇਹ ਗੱਲ ਇੱਕ ਕਹੀ ਜਾਂਦੀ ਹੈ ਕਿ ਜਿਹੜੀ ਸਿੱਖ ਮੂਵਮੈਂਟ ਆ ਉਹ ਮਤਲਬ ਜਿਹੜੀ ਇੰਡੀਅਨ ਸਟੇਟ ਆ ਉਹ ਜਿਹੜੇ ਸਿੱਖ ਮਾਸਸ ਆ ਉਹਨਾਂ ਨੂੰ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਆ ਉਹਦੇ ਨਾਲੋਂ ਆਈਸੋਲੇਟ ਕਰਨ ਦੇ ਵਿੱਚ ਬੜੀ ਛੇਤੀ ਕਾਮਯਾਬ ਹੋਈ। ਤੇ ਅੱਜ ਦੇ ਸਮੇਂ 'ਚ ਜਦੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਵੀ ਦੇਖ ਰਹੇ ਹਾਂ ਤਾਂ ਜਿਹੜੀਆਂ ਆਰਗੇਨਾਈਜੇਸ਼ਨਸ ਸਿੱਖ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਆ ਉਹਨਾਂ ਦੇ ਬਾਰੇ ਇਹ ਗੱਲ ਆ ਰਹੀ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਕੋਲ ਕੈਡਰ ਨਹੀਂ ਆ, ਉਹਨਾਂ ਦੀ ਜਿਹੜੀ ਅਪੀਲ ਆ ਜਾਂ ਉਹਨਾਂ ਦਾ ਜਿਹੜਾ ਰਿਟੋਰਿਕ ਆ ਉਹ ਮਾਸਸ ਉਹਦੇ ਨਾਲ ਅੰਗੇਜ ਨਹੀਂ ਹੁੰਦੇ। ਤੇ ਜਿਹੜੀ ਇੰਡੀਅਨ ਸਟੇਟ ਆ ਉਹ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੇ ਸਿੱਖ ਮਾਸਸ ਆ ਉਹਨਾਂ ਨੂੰ ਜਿਹੜੀਆਂ ਸਿੱਖ ਸੰਘਰਸ਼ੀਲ ਧਿਰਾਂ ਆ ਉਹਨਾਂ ਦੇ ਨੈਰੇਟਿਵ ਤੋਂ ਆਈਸੋਲੇਟ ਕਰਨ ਦੇ ਵਿੱਚ ਕਾਮਯਾਬ ਆ। ਤਾਂ ਇਹ ਜਿਹੜੀ ਸਿਚੁਏਸ਼ਨ ਆ ਮਤਲਬ ਜਿਹੜਾ ਪਿਛਲਾ ਸੰਘਰਸ਼ ਰਿਹਾ ਤੇ ਜਿੱਥੇ ਅਸੀਂ ਅੱਜ ਖੜੇ ਆ ਉਹਦੇ 'ਚ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਕਿਉਂ ਜਿਹੜਾ ਮਤਲਬ ਕੀ ਤੁਹਾਨੂੰ ਲੱਗਦਾ ਕਿ ਇਹ ਗੱਲ ਧਾਰਨਾ ਗਲਤ ਆ ਕਿ ਜਿਹੜੀ ਸਿੱਖ ਸਟਰਗਲ ਵਾਲੀਆਂ ਧਿਰਾਂ ਨੇ ਉਹ ਮਾਸਟਰਸ ਦੇ ਨਾਲ ਅੰਗੇਜਮੈਂਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀਆਂ? ਤੁਹਾਨੂੰ ਜੇ ਲੱਗ ਰਿਹਾ ਕਿ ਇਹ ਸਹੀ ਆ ਤਾਂ ਇਹਦਾ ਹੱਲ ਕੀ ਹੋ ਸਕਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹ ਧਾਰਨਾ ਗਲਤ ਆ ਕਿ ਜਿਹੜੇ ਮਾਸਸ ਆ ਉਹ ਸਿੱਖ ਸਟਰਗਲ ਵਾਲੀਆਂ ਧਿਰਾਂ ਦੇ ਨਾਲ ਅੰਗੇਜ ਹੋਏ ਹੋਏ ਆ? ਦੇਖੋ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਸਵਿਮ ਅਗੇਂਸਟ ਦਾ ਕਰੰਟ। ਹੁਣ ਇੱਕ ਸਵਿਮਿੰਗ ਹੁੰਦੀ ਹੈ ਕਿ ਜਿੱਧਰ ਨੂੰ ਪਾਣੀ ਦੀ ਲਹਿਰ ਜਾ ਰਹੀ ਹੈ ਤੁਸੀਂ ਉਧਰ ਹੀ ਉਹਦੇ 'ਚ ਤੁਹਾਡਾ ਜ਼ੋਰ ਨਹੀਂ ਲੱਗਦਾ। ਜਦੋਂ ਤੁਸੀਂ ਅਗੇਂਸਟ ਦਾ ਕਰੰਟ ਸਵਿਮ ਕਰਦੇ ਹੋ ਇਹ ਹਰ ਇੱਕ ਜਿਹੜਾ ਸਮੁੰਦਰੀ ਜੀਵ ਹੈ ਉਹਦੇ ਵੱਸ ਦਾ ਰੋਗ ਨਹੀਂ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਸਮਝਣੀ ਹੋਏਗੀ ਕਿ ਜਿਹੜਾ ਚੈਲੰਜ ਹੁੰਦਾ ਹੈ ਹਕੂਮਤ ਨੂੰ, ਐਸਟੈਬਲਿਸ਼ਮੈਂਟ ਨੂੰ, ਜਿਹਦੇ ਕਨਸੀਕੁਐਂਸਿਸ ਸਿਰਫ ਗ੍ਰਿਫਤਾਰੀ ਜਾਂ ਮਾਲੀ ਨੁਕਸਾਨ ਨਹੀਂ ਹੁੰਦੇ। 92 ਤੋਂ ਲੈ ਕੇ ਅਸੀਂ ਆਲਮੋਸਟ 95 ਤੱਕ ਦੇ ਦੌਰ ਦੇ ਵਿੱਚ ਦੇਖਿਆ ਕਿ ਕਿੰਨੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ, ਕਿੰਨਾ ਵੱਡਾ ਜਾਨੀ ਨੁਕਸਾਨ ਹੁੰਦਾ ਹੈ। ਔਰ ਮੈਨੂੰ ਪਿਛਲੇ ਦਿਨਾਂ 'ਚ ਹੀ ਇੱਕ ਸਿੰਘ ਤੋਂ ਸਿਐਟਲ ਤੋਂ ਕਾਲ ਕਰਕੇ ਕਹਿਣ ਲੱਗੇ ਕਿ ਡਾਕਟਰ ਸਾਹਿਬ ਤੁਸੀਂ 1.5 ਲੱਖ ਨੌਜਵਾਨਾਂ ਦੀ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦੀ ਗੱਲ ਕਰਦੇ ਹੋ। ਇੱਕ ਗੱਲ ਇਹ ਵੀ ਜ਼ਰੂਰ ਨਾਲ ਕਰਿਆ ਕਰੋ ਕਿ ਭਾਈ ਜਿਨ੍ਹਾਂ ਟੱਬਰਾਂ 'ਚੋਂ ਇਹ 1.5 ਲੱਖ ਆਏ ਉਹਨਾਂ ਨੇ ਕਿਵੇਂ ਸਫ਼ਰ ਕੀਤਾ, ਉਹਨਾਂ ਦੀਆਂ ਭੈਣਾਂ, ਭਰਾ, ਜੀਜੇ, ਮਾਮੇ, ਤਾਏ। ਤੁਸੀਂ ਪੰਜਾਬ ਪੁਲਿਸ ਦਾ ਦੇਖੋ, ਯੂਪੀ 'ਚੋਂ, ਉੱਤਰਾਖੰਡ 'ਚੋਂ ਫੜ ਕੇ ਜਿਹੜੇ ਨੇ ਉਹਨਾਂ ਦੇ ਸਾਰੇ ਰਿਸ਼ਤੇਦਾਰ। ਇਹ ਨਹੀਂ ਵੀ ਇੱਕ ਟੱਬਰ ਦੇ ਕਿੰਨੇ ਮਾਰੇ, ਕਿੰਨਿਆਂ ਨੂੰ ਉਹਨਾਂ ਨੇ ਜ਼ਲੀਲ ਕੀਤਾ, ਕਿੰਨਿਆਂ ਨੂੰ ਉਹਨਾਂ ਨੇ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਰੱਖ ਕੇ। ਔਰ ਈਵਨ ਬੀਬੀਆਂ ਦੇ ਨਾਲ ਕੀ ਹੋਇਆ ਉਹਦੀ ਅਸੀਂ ਅਜੇ ਜਿਹਨੂੰ ਇਹ ਕਹੀਏ ਕਿ ਉਹਦੀ ਅਜੇ ਬਹੁਤ ਜਿਹਨੂੰ ਟਿਪ ਆਫ ਐਨ ਆਈਸਬਰਗ ਜਿਹੜੀ ਕਹਾਣੀ ਹੈ ਉਹ ਵੀ ਬਾਹਰ ਨਹੀਂ ਆਈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਫਿਰ ਸਮਾਜ ਦੇ ਵਿੱਚ ਉਹਨਾਂ ਦੀ ਐਕਸੈਪਟੈਂਸ ਕਿਸ ਲੈਵਲ ਦੀ ਹੋਏਗੀ। ਸੋ ਮੈਂ ਸਮਝਦਾ ਹਾਂ ਵੀ ਪਹਿਲਾ ਫੈਕਟਰ ਜਦੋਂ ਤੁਸੀਂ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰਦੇ ਹੋ
ਉਹਦਾ ਤੁਹਾਨੂੰ ਚੁੱਪ ਕਰਾਉਣ ਦੇ ਲਈ ਹੁੰਦਾ ਖੌਫ, ਡਰ। ਔਰ ਜਿਹੜਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਵੀ ਉਹਨਾਂ ਨੇ ਸਹਾਰਾ ਲਿਆ ਹੈ। ਮੈਂ ਕੋਈ ਹਰਦੀਪ ਸਿੰਘ ਨਿੱਜਰ ਕੋਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਨ ਜਾ ਰਿਹਾ। ਜਗਮੀਤ ਸਿੰਘ ਦੇ ਮਾਮਲੇ 'ਚ ਵੀ ਉਹਨਾਂ ਨੂੰ ਉਨਾ ਹੀ ਡਰ ਸੀ। ਜਗਮੀਤ ਸਿੰਘ ਵੀ ਉਸੇ ਲਿਸਟ ਦੇ ਵਿੱਚ ਸੀ। ਉਹ ਪੋਲੀਟੀਕਲ ਐਡਵੋਕੇਸੀ ਸੀ, ਉਹਦਾ ਕੋਈ ਡਾਇਰੈਕਟ ਨਹੀਂ ਸੀ। ਇਸੇ ਤਰ੍ਹਾਂ ਅਸੀਂ ਬਾਕੀ ਪਾਰਟ 'ਚ ਵੀ ਦੇਖਦੇ ਹਾਂ, ਪਰ ਮਕਸਦ ਉਹਨਾਂ ਦਾ ਸੀ ਕਿ ਖੌਫ ਪੈਦਾ ਕਰਨਾ, ਕਿ ਬਾਹਰ ਬੈਠੇ ਵੀ ਇੱਕ ਖੌਫ 'ਚ ਚਲੇ ਜਾਣ ਕਿ ਭਾਈ ਜੇ ਅਸੀਂ ਇਹ ਗੱਲ ਕੀਤੀ ਤੇ ਸਾਡਾ ਹਸ਼ਰ ਹਰਦੀਪ ਸਿੰਘ ਨਿੱਜਰ ਵਾਲਾ ਹੋਏਗਾ। ਪਹਿਲਾ ਪਾਰਟ ਸਾਨੂੰ ਇਹ ਸਮਝਣਾ ਹੋਏਗਾ ਕਿ ਇਹ ਜਿਹੜਾ ਕੋਈ ਮੇਲਾ ਨਹੀਂ ਹੈ ਜਿਹਦੇ 'ਚ ਤੁਸੀਂ ਹੁਣ ਮੇਲੇ 'ਚ ਤੁਸੀਂ ਬਿਨਾਂ ਸੱਦਿਆਂ ਵੀ ਲੋਕ ਟਿਕਟਾਂ ਨਾ ਵੀ ਹੋਣ ਵੀ ਆ ਜਾਂਦੇ ਨੇ, ਟਿਕਟਾਂ ਲੈ ਕੇ ਵੀ ਆ ਜਾਂਦੇ ਨੇ। ਤੁਸੀਂ ਪ੍ਰੋਟੈਸਟ ਕਰਨਾ ਹੁੰਦਾ, ਤੁਹਾਨੂੰ ਬੰਦੇ ਕੱਢਣੇ ਪੈਂਦੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇਹਦਾ ਮਤਲਬ ਹੈ ਕਿ ਜਿਹੜਾ ਮਾਸਿਸ ਨੇ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇ। ਉਹ ਅਸੀਂ ਸਮਝਦੇ ਹਾਂ ਉਹ ਮਿੱਥ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੇ ਜਿੱਥੇ ਜਿੱਥੇ ਵੀ ਹੋਇਆ ਉਹ ਕਰਕੇ ਦੱਸ ਦਿੱਤਾ ਹੈ ਕਿ ਭਾਈ ਜਿਹੜਾ ਇੱਕ ਅੰਡਰ ਕਰੰਟ ਹੈ ਵਾਸਟ ਮੈਜੋਰਿਟੀ ਦਾ, ਪਰ ਉਹ ਹਰ ਪਲੇਟਫਾਰਮ ਦੇ ਉੱਤੇ ਆ ਕੇ ਦੇਖੋ ਕਾਮਨ ਬੰਦਿਆਂ ਨੇ ਪੰਜਾਬ ਦੇ ਨਾਲ ਉਹਨਾਂ ਦੇ ਪਰਿਵਾਰ, ਮਾਂ ਪਿਓ, ਰਿਸ਼ਤੇਦਾਰੀਆਂ, ਬੱਚੇ ਵਿਆਹੁਣੇ, ਦੂਜੇ ਤੀਜੇ, ਇਹ ਸਾਰਾ ਪਾਰਟ ਜੁੜਿਆ ਹੋਇਆ। ਮੈਨੂੰ ਇਹ ਵੀ ਕਦੇ ਨਹੀਂ, ਹਾਂ ਮੈਨੂੰ ਉਦੋਂ ਜ਼ਰੂਰ ਹੈਰਾਨੀ ਹੁੰਦੀ ਹੈ ਕਿ ਜਿਹੜਾ 10, 15, 20 ਸਾਲ ਬਹੁਤ ਫਰੰਟ ਰੈਂਕਿੰਗ ਲੀਡਰ ਰਿਹਾ ਹੋਏ ਜਾਂ ਬਹੁਤ ਜ਼ਿਆਦਾ ਜਿਹੜਾ ਕੰਮ ਹੋਏ ਔਰ ਉਹ ਅਚਾਨਕ ਪਤਾ ਲੱਗੇ ਕਿ ਜੀ ਉਦੋਂ ਮੈਨੂੰ ਲੱਗਦਾ ਵੀ ਇਹ ਪੋਜੀਸ਼ਨ ਕੰਪਰੋਮਾਈਜ਼ਡ ਹੈ, ਔਰ ਇਹ ਕੰਪਰੋਮਾਈਜ਼ਡ ਹੀ ਹੁੰਦਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਔਰ ਇਹਦੇ ਲਈ ਸਾਨੂੰ ਕਿਸੇ ਦੁਨੀਆ ਦੀ ਹੋਰ ਮੂਵਮੈਂਟ, ਚੀਕ ਵਗੈਰਾ ਨੂੰ ਕੀ ਹੋਇਆ, ਉਹਨੂੰ ਕੀ ਹੋਇਆ, ਕਿਊਬਾ ਨੂੰ ਅੱਜ ਕੀ ਹੋ ਰਿਹਾ, ਵੈਨਜ਼ੂਏਲਾ ਨੂੰ ਅੱਜ ਕੀ ਹੋ, ਇਹਨੂੰ ਨਾ ਛੱਡ ਕੇ ਜੇ ਅਸੀਂ ਆਪਣੀ ਹਿਸਟਰੀ ਦੇਖ ਲਈਏ 18ਵੀਂ ਸਦੀ ਦੀ, ਇਹ ਬੰਦਾ ਪੁੱਛ ਸਕਦਾ ਹੈ ਵੀ ਐਸਾ ਕੀ ਵਕਤ ਆ ਗਿਆ ਸੀ ਕਿ ਭਾਈ ਜਿਹੜਾ ਬੋਤਾ ਸਿੰਘ, ਅਰਜਾ ਸਿੰਘ ਜਿਹੜੇ ਨੇ ਉਹ ਕਿਸ ਨੂੰ ਰਿਪਰੈਜ਼ੈਂਟ ਕਰਦੇ ਨੇ? ਉਹ ਸਿਰਫ ਡਿਫਾਈਂਸ ਨੂੰ ਰਿਪਰੈਜ਼ੈਂਟ ਕਰਦੇ ਨੇ। ਉਦੋਂ ਵੀ ਉਹ ਮਾਹੌਲ ਪੈਦਾ ਕਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਕਿ ਕੋਈ ਖੁੱਲ ਕੇ ਜਿਹੜਾ ਉਹ ਸਿੱਖ ਹੋਣ ਦਾ ਦਾਅਵਾ ਵੀ ਨਹੀਂ ਸੀ ਕਰਦਾ। ਇਹੀ ਪਾਰਟ ਅਸੀਂ 10ਵੇਂ ਪਾਤਸ਼ਾਹ ਦੇ ਜਿਹੜਾ ਉਹ ਦਮਦਮਾ ਸਾਹਿਬ ਤੋਂ ਜਦੋਂ ਦੱਖਣ ਵੱਲ ਜਾਂਦੇ ਨੇ ਉਸ ਪੀਰੀਅਡ ਦੇ ਵਿੱਚ ਵੀ ਤੁਸੀਂ ਦੇਖੋ, ਜਦੋਂ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਤੇ ਉਹੀ ਲੋਕ ਪੰਜਾਬ ਦੇ ਨੇ। ਹੁਣ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ। 10ਵੇਂ ਪਾਤਸ਼ਾਹ ਦੇ ਹੁਕਮਨਾਮੇ ਤੇ ਉਹੀ ਜਿਹੜੇ ਨੇ, ਕੋਈ ਡਾਂਗ, ਕੋਈ ਸੋਟਾ, ਕੋਈ ਦਾਤੀ, ਕੋਈ ਜੋ ਕਿਸੇ ਦੇ ਹੱਥ ਹੈ ਉਹ ਲੈ ਕੇ ਨਿਕਲ ਪੈਂਦੇ। ਸੋ ਮੈਂ ਇਹਨੂੰ ਇੱਕ ਜਨਰਲ 'ਚ ਇਵੇਂ ਦੇਖਦਾ ਹੁੰਦਾ, ਔਰ ਮੈਂ ਬਿਆਨਦਾ ਵੀ ਹੈ ਕਿ 5% ਲੋਕ ਕਿਸੇ ਵੀ ਗਿਵਨ ਟਾਈਮ 'ਚ ਗੁਰੂ ਸਾਹਿਬਾਨ ਦੇ ਸਰੀਰਕ ਜਾਮਿਆਂ 'ਚ ਹੁੰਦਿਆਂ ਵੀ ਔਰ ਅੱਜ ਦੇ ਉਹ ਰਜਿਸਟਰਡ ਬੇਈਮਾਨ ਨੇ। ਉਹਨਾਂ ਦੇ ਵਿੱਚ ਕੋਈ ਤਾਂ ਉਹ ਤੁਹਾਡੇ ਆਪਣੇ ਹੀ ਭਰਾ, ਕਜ਼ਨ, ਤਾਏ, ਚਾਚੇ ਕੋਈ ਵੀ ਹੋ ਸਕਦੇ ਨੇ। ਉਹਨਾਂ ਨੇ ਰਹਿਣਾ ਹੀ। 5% ਐਕਟਿਵਿਸਟ ਹੁੰਦੇ ਨੇ ਜਿਹੜੇ ਅਵੇਅਰ ਐਕਟਿਵਿਸਟ ਦਾ ਮਤਲਬ ਜ਼ਰੂਰੀ ਨਹੀਂ ਵੀ ਉਹ ਫਰੰਟ ਰੈਂਕ ਕੇ ਕਿਸੇ ਨੇ ਖਾਲਿਸਤਾਨ ਦਾ ਝੰਡਾ ਹੀ ਚੁੱਕਿਆ ਹੋਣਾ ਹੈ। ਜਿਨ੍ਹਾਂ ਦਾ ਇੰਟਰਸਟ ਹੁੰਦਾ ਹੈ, ਜਿਹੜੇ ਮੋਨੀਟਰ ਕਰ ਰਹੇ ਹੁੰਦੇ ਨੇ, ਜਿਹੜੇ ਦੇਖ ਰਹੇ ਹੁੰਦੇ ਨੇ। ਇੱਕ ਵਾਰੀ ਮੈਨੂੰ ਕੰਵਰਪਾਲ ਸਿੰਘ ਦਲ ਖਾਲਸਾ, ਬਹੁਤ ਦੇਰ ਦੀ ਗੱਲ ਹੈ, 20 ਸਾਲ ਪੁਰਾਣੀ, ਮੈਨੂੰ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਕਦੇ ਤਾਂ ਇਹ ਸੋਚਣ ਲੱਗ ਜਾਈਦਾ ਵੀ ਕੁੱਲ ਮਿਲਾ ਕੇ ਦੁਨੀਆ 'ਚ ਦੇਖੀਏ ਤੇ 150-200 ਬੰਦਾ ਹੋਣਾ ਜਿਹਨੂੰ ਪਤਾ ਹੈ ਵੀ ਡੇ ਟੂ ਡੇ ਕੀ ਹੈ ਜਾਂ ਅਕਾਲ ਤਖਤ ਨੇ ਕੀ ਕਿਹਾ ਤੇ ਫਲਾਣੇ ਨੇ। ਮੈਂ ਕਿਹਾ ਵੀ ਨਹੀਂ, ਇਵੇਂ ਇਹ ਬਹੁਤ ਨੇ। ਮੈਂ ਕਿਹਾ ਵੀ ਇਹੀ ਹੁੰਦੇ ਨੇ ਜਿਹੜੇ ਅਲਟੀਮੇਟਲੀ ਜਿਹੜਾ 95% ਐਕਟਿਵਿਜ਼ਮ ਦੇ ਵਿੱਚ ਖਾਤੇ 'ਚ ਰੱਖਦਾ ਹੈ, 90% ਫੈਂਸ ਸਿਟਰ ਹੁੰਦੇ ਨੇ। ਜਦੋਂ ਰਜਿਸਟਰਡ ਬੇਈਮਾਨਾਂ ਦਾ ਜ਼ੋਰ ਪੈ ਜਾਂਦਾ ਹੈ ਉਹ ਉਹਨਾਂ ਦੇ ਹੱਕ 'ਚ ਵੀ ਭੁਗਤ ਸਕਦੇ ਨੇ, ਜੋ ਅਸੀਂ ਦੇਖਦੇ ਹੁਣ। ਉਹੀ 1999, ਤੁਸੀਂ 1992 ਦਾ ਜ਼ਿਕਰ ਨਹੀਂ ਕੀਤਾ। ਜੇ 5% ਤੋਂ ਵੀ ਘੱਟ ਲੋਕ ਵੋਟਾਂ ਪਾਉਣ ਆਉਂਦੇ ਨੇ ਉਸ ਪੀਰੀਅਡ ਦੇ ਵਿੱਚ, ਪੰਥਕ ਕਮੇਟੀ, ਜੁਝਾਰੂ ਜਥੇਬੰਦੀਆਂ, ਉਹਨਾਂ ਦਾ ਜਿਹੜਾ ਉਹ ਵਿਰੋਧ ਸੀ ਕਿ ਭਾਈ ਅਸੀਂ ਪਾਰਟਿਸਿਪੇਟ ਨਹੀਂ ਕਰਨਾ ਉਦੋਂ ਵੀ। ਲੇਕਿਨ ਜਦੋਂ ਇੱਕ ਕਿਲਿੰਗ ਸਪਰੀ ਚੱਲੀ 3-4 ਸਾਲ, ਉਸ ਤੋਂ ਬਾਅਦ ਇੱਕ ਖੌਫ ਪੈਦਾ ਹੋਇਆ। ਪਰ ਹਾਲਾਂਕਿ ਜਿਵੇਂ ਬਹੁਤ ਸਾਰਿਆਂ ਨੂੰ ਲੱਗਦਾ ਵੀ 84 ਤੋਂ ਪਹਿਲਾਂ ਪਤਾ ਨਹੀਂ ਕਿਸ ਕਿਸਮ ਦੀ ਇਹ ਠੀਕ ਹੈ, ਧਰਮ ਯੁੱਧ ਮੋਰਚੇ 'ਚ 2 ਲੱਖ ਦੇ ਕਰੀਬ ਅਸੀਂ ਗ੍ਰਿਫਤਾਰੀਆਂ ਦਾ ਜ਼ਿਕਰ ਕਰਦੇ ਹਾਂ। ਕੁਝ ਨੂੰ ਛੱਡ ਵੀ ਦਿੱਤਾ ਜਾਂਦਾ ਸੀ, ਕਿਉਂਕਿ ਮੈਂ ਖੁਦ ਅਕਤੂਬਰ 1983 'ਚ 51 ਸਿੰਘਾਂ ਸਿੰਘਣੀਆਂ ਦਾ ਜਥਾ ਲਿਜਾ ਕੇ ਗ੍ਰਿਫਤਾਰੀ ਦਿੱਤੀ ਹੋਈ ਹੈ। ਤੇ ਮੈਨੂੰ ਪਤਾ ਹੈ ਜਦੋਂ ਅਸੀਂ ਕਰਤਾਰਪੁਰ ਜਲੰਧਰ ਦੇ ਨੇੜੇ ਜਿਹੜਾ ਔਰ ਉਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਂਦੇ ਸੀ ਕਿ ਭਾਈ ਜਥੇ ਦੇ ਲਈ ਅਸੀਂ ਜਿਹੜਾ ਉਹ ਨਾਂ ਨੋਟ ਕਰਨ, ਤੇ ਈਵਨ ਉਸ ਲੈਵਲ ਤੇ ਜਦੋਂ ਕਿ 83 'ਚ ਆਲਮੋਸਟ ਧਰਮ ਯੁੱਧ ਮੋਰਚਾ ਚੱਲਦੇ ਆ ਵੀ
ਸਾਲ ਤੋਂ ਜ਼ਿਆਦਾ ਹੋ ਗਿਆ ਸੀ। 7 ਪਿੰਡਾਂ ਵਾਲਿਆਂ ਦਾ ਵੀ ਜਿਹੜੀ ਆ ਮੀਡੀਆ ਦੇ ਵਿੱਚ ਬਹੁਤ ਚਰਚਾ ਸੀ, ਪਰ ਇਹ ਕਹੀਏ ਕਿ ਬਹੁਤ ਜ਼ਿਆਦਾ ਅਵੇਅਰਨੈਸ, ਹਾਲਾਂ ਦੁਆਬਾ ਕੋਈ ਮਾਝੇ ਤੋਂ ਦੂਰ ਨਹੀਂ ਸੀ, ਕੋਈ ਬਹੁਤ ਜ਼ਿਆਦਾ ਅਵੇਅਰਨੈਸ ਲੈਵਲ ਹੋਈ ਇਵੇਂ ਨਹੀਂ ਸੀ। ਲੇਕਿਨ ਜੂਨ 84 ਜਦੋਂ ਦੇਖੋ ਕਈ ਵਾਰ ਜਿਹੜੀਆਂ ਵੱਡੀਆਂ ਟ੍ਰੈਜਡੀਜ਼ ਨੇ ਉਹ ਕੌਮਾਂ ਦੀ ਜ਼ਿੰਦਗੀ 'ਚ ਇੱਕ ਟਰਨਿੰਗ ਪੁਆਇੰਟ ਲਿਆਂਦੀਆਂ ਨੇ, ਉਹਦੇ 'ਚ ਫਿਰ ਅੱਡ-ਅੱਡ ਸਟੇਜਿਸ ਆਉਂਦੀਆਂ। ਘੱਲੂਘਾਰੇ ਅਸੀਂ 18ਵੀਂ ਸਦੀ ਦਾ ਜ਼ਿਕਰ ਕਰਦੇ ਹਾਂ, ਉਹਨਾਂ 'ਚੋਂ ਥਿਨਿੰਗ ਆਊਟ ਵੀ ਹੁੰਦਾ ਹੈ, ਕਈ ਵਾਰ ਮਤਭੇਦ ਵੀ ਹੁੰਦੇ ਨੇ, ਕਈ ਵਾਰ ਡਿਫੀਟਸ ਵੀ ਹੁੰਦੀਆਂ, ਪਰ ਉਹ ਤੁਹਾਡਾ ਗੋਲ ਨਿਸ਼ਚਿਤ ਹੋ ਜਾਂਦਾ। ਮੈਂ ਸਮਝਦਾ ਵੀ ਇਸ ਵੇਲੇ ਮੈਨੂੰ ਇਸ ਗੱਲ ਦੇ ਉੱਤੇ ਕੋਈ ਜਿਹੜਾ ਉਹ ਹੈਰਾਨਗੀ ਜਾਂ ਹੈਰਤ ਨਹੀਂ ਹੈ ਕਿ ਜੀ ਮਾਸਿਸ ਸਾਡੇ ਨਾਲ ਨੇ, ਇਵੇਂ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੀ ਜਿਹੜੀ ਫੇਲਿਅਰ ਹੈ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਅਸੀਂ ਲੀਡਰਸ਼ਿਪ ਰੋਲ ਵਾਲੇ ਜਿਹੜੇ ਲੋਕ ਜਿੱਥੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ। ਮੈਂ ਸਮਝਦਾ ਵੀ ਇੱਕ ਤਾਂ ਕਾਮਨ ਜਿਹੜੇ ਐਕਟਿਵਿਸਟ ਨੇ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਮੈਜੋਰਿਟੀ ਨੂੰ ਕੁਛ ਨਾ ਕੁਛ ਫੂਡ ਫॉर ਥਾਟ ਔਰ ਐਕਟੀਵਿਟੀ ਉਹ ਦਿੰਦੇ ਰਹਿਣ। ਇਹ ਹਿਊਮਨ ਨੇਚਰ ਹੈ ਜਿਹੜਾ, ਔਰ ਤੁਸੀਂ ਪੋਲੀਟੀਕਲੀ ਦੇਖੋਗੇ ਜਿਹੜੇ ਲੀਡਰ ਦੇ ਬਿਆਨ ਮੀਡੀਆ 'ਚ ਆਉਂਦੇ ਰਹਿੰਦੇ ਨੇ, ਭਾਵੇਂ ਉਹਦੇ ਘਰ ਦੇ ਵੀ ਉਹਨੂੰ ਨਾ ਫੋਲੋ ਕਰਦੇ ਹੋਣ, ਉਹਦੀ ਸਿਆਸਤ ਦੇ ਵਿੱਚ ਹੋਂਦ ਰਹਿੰਦੀ ਹੈ। ਸੋ ਜਿਹੜੀ ਐਕਟੀਵਿਟੀ ਹੈ, ਹੁਣ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਇਹ ਠੀਕ ਹੈ ਕੋਈ ਕਹੇਗਾ ਜੀ ਅੱਜ ਭਾਵੇਂ ਪੰਥਕ ਧਿਰਾਂ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਜ ਪ੍ਰਧਾਨ ਦੀ ਜਾਂ ਵਾਰਿਸ ਪੰਜਾਬ ਦੇ ਉਹਨਾਂ ਦਾ ਮਾਰਚ ਸੀ ਜੀ, ਭਾਵੇਂ ਯੰਗਸਟਰ ਸੀ, ਪਰ ਦੇਖੋ ਕਿੰਨੀ ਆਬਾਦੀ ਹੈ ਅੰਮ੍ਰਿਤਸਰ ਦੀ, ਕਿੰਨੇ ਕਾਏ ਨਹੀਂ। ਇਹ ਜਿਹੜੀ ਤੁਹਾਡੀ ਐਕਟੀਵਿਟੀ ਹੈ, ਇਹ ਜਿਹਨੂੰ ਕਹਿੰਦੇ ਨੇ ਟੂ ਸਟਰ ਦਾ ਪੋਟ, ਇਹ ਉਹਨੂੰ ਪਤੀਲੇ ਨੂੰ ਹਲਾਈ ਰੱਖਣ ਲਈ ਜ਼ਰੂਰੀ ਹੁੰਦੀ ਹੈ ਬਾਹਰਲੇ ਲੈਵਲ ਦੇ ਉੱਤੇ। ਕਿਉਂਕਿ ਮੈਂ ਤਾਂ ਲਗਭਗ ਲੇਟ 80s ਦੇ ਵਿੱਚ ਅਮਰੀਕਾ 'ਚ ਆਇਆ, ਔਰ ਮੈਂ ਇੱਥੇ ਉਹ ਪੀਰੀਅਡ ਵੀ ਦੇਖਿਆ ਹੋਇਆ ਜਦੋਂ 4 ਜੁਝਾਰੂ ਜਥੇਬੰਦੀਆਂ ਦਾ ਪੰਜਾਬ ਦੇ ਵਿੱਚ ਰਾਜ ਸੀ। ਉਦੋਂ ਇੱਥੇ ਕਿੰਨਾ ਕੁ ਅਵੇਅਰਨੈਸ ਲੈਵਲ ਸੀ, ਜਾਂ ਫੰਡਿੰਗ ਦੇ ਹਵਾਲੇ ਨਾਲ ਕਿੰਨੇ ਕੁ ਜਿਹੜੇ ਨੇ ਉਹ ਜਨਰੋਸਿਟੀ ਨਜ਼ਰ ਆਉਂਦੀ ਸੀ। ਔਰ ਹੁਣ ਮੈਂ ਦੇਖਦਾ ਕਿ ਜਿੰਨਾ ਅਵੇਅਰਨੈਸ ਲੈਵਲ ਤੀਸਰੀ ਚੌਥੀ ਜਨਰੇਸ਼ਨ ਤੱਕ ਅਸੀਂ ਪਹੁੰਚ ਗਏ ਹਾਂ, ਇਸ ਲੈਵਲ ਦੇ ਉੱਤੇ ਹੈ ਗਲੋਬਲੀ ਵੀ ਸਾਡੀ ਹੋਂਦ ਵੀ ਸਾਡਾ। ਤਾਂ ਮੈਨੂੰ ਕੋਈ ਜਿਹੜਾ ਉਹ ਕੋਈ ਇਸ ਚੋਂ ਇਹ ਨਹੀਂ ਹੈ ਕਿ ਅਸੀਂ ਜਿਹੜਾ ਉਹ ਕੋਈ ਬਹੁਤ ਚੇਂਜ ਨਹੀਂ ਲਿਆ ਸਕੇ। ਕੈਨੇਡਾ 'ਚ ਵੀ ਇਹ ਠੀਕ ਹੈ ਵੀ ਪੋਲੀਟੀਕਲੀ ਅਸੀਂ ਮਚ ਬਿਯੋਂਡ ਆਵਰ ਵੇਟ ਪਲੇ ਕੀਤਾ ਕੈਨੇਡਾ, ਜਿਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਸਿੱਖ 4 ਲੱਖ ਦੇ ਕਰੀਬ ਸੀ ਉਹਨਾਂ ਦੀ ਸੈਂਸਸ 'ਚ, ਉਦੋਂ ਵੀ ਇੰਡੀਅਨ ਦਾ ਮਤਲਬ ਵੀ ਸਿੱਖ ਹੀ ਹੁੰਦਾ ਸੀ, ਔਰ ਟਰਮ ਜਿਹੜੀ ਆ ਇੰਡੋ ਕੈਨੇਡੀਅਨ ਯੂਜ਼ ਹੁੰਦੀ ਸੀ। ਅੱਜ ਤੁਸੀਂ ਦੇਖੋਗੇ ਇੰਡੀਆ ਵਿੱਚੋਂ ਲੱਥ ਗਿਆ, ਸਿੱਖ ਕੈਨੇਡੀਅਨ ਹੈ। ਪਰ ਸਾਨੂੰ ਇਹ ਵੀ ਧਿਆਨ ਦੇਣਾ ਹੋਏਗਾ ਕਿ ਇਹਨਾਂ 5-7 ਸਾਲਾਂ 'ਚ ਇਨ ਪਾਰਟਿਕੂਲਰ ਇੰਡੀਅਨ ਗਵਰਨਮੈਂਟ ਦੀ ਇੰਟਰਫੇਅਰੈਂਸ, ਇੰਡੀਅਨ ਡਾਇਸਪੋਰਾ ਦੀ ਗਿਣਤੀ, ਹਿੰਦੂ ਪੋਪੂਲੇਸ਼ਨ ਕੈਨੇਡਾ ਅਮਰੀਕਾ 'ਚ IT ਸੈਕਟਰ ਦੇ ਥੱਲੇ, ਔਰ ਵਿਦ ਇਨ ਇੰਡੀਆ, ਕਿਉਂਕਿ ਜਦੋਂ ਅਸੀਂ 80s ਦੇ ਵਿੱਚ ਦੇਖਿਆ ਉਦੋਂ ਜਿਹੜਾ ਸਾਊਥ ਇੰਡੀਅਨ ਸੀ ਉਹਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਇੰਡੀਆ ਦੀ ਐਕਟੀਵਿਟੀ 'ਚ। ਰਾਦਰ ਉਹ ਖੁਦ ਡ੍ਰੈਵਿਡਨ ਕਲਚਰ ਦੀ ਪ੍ਰੋਡਕਟ ਹੋਣ ਕਰਕੇ ਕਿਤੇ ਨਾ ਕਿਤੇ ਸਾਡੇ ਨਾਲ ਹਮਦਰਦੀ ਵੀ ਰੱਖਦੇ ਸੀ। ਪਰ ਅੱਜ ਤੁਸੀਂ ਦੇਖੋਗੇ ਕਿ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਦਾ ਨੈਸ਼ਨਲਿਜ਼ਮ ਹੈ, ਔਰ IT ਸੈਕਟਰ ਜਿਹੜਾ ਕਿ ਇਹਨਾਂ ਦਾ ਬ੍ਰੈਡ ਬਟਰ ਵੀ ਬਣਿਆ, ਉਹਦੇ ਥੱਲੇ ਇਹ ਜਨੂਨ ਵੀ ਜਿਹੜਾ ਉਹ ਬਰਾਬਰ ਹੈ। ਔਰ ਅੱਜ ਸਾਡੇ ਨਾਲੋਂ ਕਈ ਥਾਵਾਂ ਤੇ ਡਬਲ ਦਾ ਨੰਬਰ ਨੇ। ਅਮਰੀਕਾ ਦੇ ਵਿੱਚ ਜਿਵੇਂ ਕਹਿਣਾ ਹੋਏ, ਕੈਨੇਡਾ 'ਚ ਵੀ ਮੈਨੂੰ ਲੱਗਦਾ ਵੀ ਜਿਹੜਾ ਆਊਟ ਨੰਬਰ ਕਰ ਰਹੇ ਹੋਣਗੇ ਸਿੱਖਾਂ ਨੂੰ। ਸੈਕੰਡਲੀ ਰਿਸੋਰਸ, ਮਨੀ ਰਿਸੋਰਸ। ਔਰ ਜੇ ਤੁਸੀਂ ਦੇਖੋਗੇ ਕਿ ਵੀ ਕਿਵੇਂ ਈਵਨ ਆ ਤਾਂ ਅਮਰੀਕਾ ਦੇ ਵਿੱਚ ਭੇਦ ਖੁੱਲਿਆ ਵੀ RSS ਨੇ ਆਪਣੇ ਲੈਵਲ ਦੇ ਉੱਤੇ ਡਾਇਰੈਕਟ ਲੌਬਿੰਗ ਫਰਮਸ ਹਾਇਰ ਕੀਤੀਆਂ ਹੋਈਆਂ। ਕੈਨੇਡਾ ਦੇ ਹਵਾਲੇ ਨਾਲ ਜਿਹੜਾ ਇੰਡੀਆ ਫੋਰਮ ਜਾਂ ਇਹ ਉਹ ਹੈ, ਬੀਬੀ ਆ ਤੁਹਾਡੀ ਅਨੀਤਾ ਆਨੰਦ ਜਿਹੜੀ ਬਣੀ ਹੋਈ ਹੈ ਐਕਸਟਰਨਲ ਅਫੇਅਰਸ ਦੀ ਹੈ ਸ਼ਾਇਦ, ਇਹ RSS ਦੀ ਪ੍ਰੋਡਕਟ ਹੈ। ਉਸੇ ਵੇਲੇ ਇੰਡੀਆ ਫਸਟ ਵਾਲਿਆਂ ਦੇ ਥੱਲੇ ਇਹ ਸਾਰਾ ਪਾਰਟ ਕਰ ਰਹੇ ਸੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਸ ਸਭ ਦੇ ਬਾਵਜੂਦ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨ, ਜਿਵੇਂ ਜੇ ਹੁਣ ਇਹਨੇ ਦਿਨੇਸ਼ ਪਟਨਾਇਕ ਨੇ ਬਲੇਮ ਕੀਤਾ ਜਾਂ ਜਿਹੜਾ ਕੈਨੇਡੀਅਨ ਮੀਡੀਆ ਗਲੋਬ ਐਂਡ ਮੇਲ ਦਾ ਇੰਟਰਵਿਊ ਸਾਹਮਣੇ ਆਇਆ, ਔਰ ਜਿਵੇਂ ਤਿੰਨੋਂ ਹੀ ਪ੍ਰੋਮੀਨੈਂਟ ਬਾਡੀਜ਼, ਉਹ ਬੇਸ਼ੱਕ ਓਨਟਾਰੀਓ ਸਿੱਖ ਗੁਰਦੁਆਰਾ ਕਮੇਟੀ ਹੈ ਜਾਂ ਕਿਊਬੈਕ ਸਿੱਖ ਗੁਰਦੁਆਰਾ ਕੌਂਸਲ ਹੈ ਜਾਂ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਹੈ, ਉਹਨਾਂ ਨੇ ਜਿਵੇਂ ਰਿਸਪੌਂਡ ਕੀਤਾ ਵਿਦ ਫੈਕਟਸ ਐਂਡ ਵਿਦ ਇਨ ਨੈਕਸਟ 24 ਆਵਰਸ ਉਸ ਨੂੰ ਦਿਨੇਸ਼ ਪਟਨਾਇਕ ਨੂੰ ਠੁੱਕ ਕੇ ਚੱਕਣਾ ਪਿਆ। ਮੈਂ ਸਮਝਦਾ ਵੀ ਇਹੀ ਲੈਵਲ ਹੁੰਦਾ, ਔਰ ਇਹਨੂੰ ਮੋਰ ਕੰਸੋਲੀਡੇਟ ਕਰਨ ਦੀ ਲੋੜ ਹੈ। ਇਹਦੇ 'ਚ
ਸਾਨੂੰ ਮੋਰ ਟੂਗੈਦਰ ਲਿਆਉਣ ਦੀ ਲੋੜ ਹੈ। ਔਰ ਗ੍ਰਾਸ ਰੂਟ ਦੇ ਉੱਤੇ ਸਾਡੇ ਜਿਹੜੇ ਅੱਡ ਖਾਸ ਤੌਰ ਤੇ ਮੀਡੀਆ ਆਊਟਲੈਟਸ ਨੇ ਉਹਦੇ 'ਚ ਸਾਨੂੰ ਜਿਹੜਾ ਉਹ ਥੋੜਾ ਬਹੁਤ ਹੋਰ ਇਨਵੈਸਟ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਰੋਪ ਇਨ ਕਰ ਸਕੀਏ ਆਪਣੀ ਕਮਿਊਨਿਟੀ ਵਿਚਲੇ ਟੈਲੈਂਟ ਨੂੰ ਵੀ। ਔਰ ਮੈਂ ਦੇਖਦਾ ਵੀ ਇੰਨੀਆਂ ਕਿ ਮਲਟੀਪਲ ਹੁਣ ਦੋ ਖਬਰਾਂ, ਹਾਲਾਂਕਿ ਇਸ ਡਿਸਕਸ਼ਨ ਨਾਲ ਭਾਵੇਂ ਉਹਦਾ ਕੋਈ ਤਾਲੁਕ ਨਾ ਹੋਏ, ਕਿ ਵੀ ਪਟਿਆਲੇ ਦਾ ਇੱਕ ਸਿੱਖ 100 ਮੀਟਰ ਸਪ੍ਰਿੰਟ ਦੇ ਵਿੱਚ ਉਹ ਸਾਰਾ ਰਿਕਾਰਡ ਤੋੜ ਦਿੰਦਾ ਹੈ, ਸਿੱਖੀ ਸਰੂਪ 'ਚ ਹੈ। ਆ ਤੁਹਾਡੇ ਵੈਨਕੂਵਰ ਦੇ ਨੇੜਿਓਂ ਇੱਕ ਵਕੀਲ ਮਾਊਂਟ ਐਵਰੈਸਟ ਦੇ ਉੱਤੇ ਜਾ ਕੇ ਝੰਡਾ ਕੱਢ ਦਿੰਦਾ ਹੈ, ਤੇ ਉਹਨੂੰ ਉਹ ਇੰਟਰਵਿਊਅਰ ਪੁੱਛ ਰਿਹਾ ਹੈ ਕਿ ਜੀ ਤੁਹਾਡੀ ਕੀ ਸਟਰੈਂਥ ਸੀ? ਉਹ ਕਹਿੰਦਾ ਨਿਸ਼ਚੈ ਕਰ ਆਪਣੀ ਜੀਤ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਮੈਂ ਸਮਝਦਾ ਵੀ ਇਹ ਜਿਹੜੇ ਸਾਰਾ ਪਾਰਟ ਹੈ ਇਹ 40 ਸਾਲ ਪਹਿਲਾਂ ਨਹੀਂ ਸੀ। ਉਦੋਂ ਤਾਂ ਤੁਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੋ ਜਾਂ ਦੂਸਰੇ, ਤੁਹਾਨੂੰ ਪਰਾਇਆ ਬਣਾ ਦਿੱਤਾ ਗਿਆ ਸੀ। ਅੱਜ ਦੁਸ਼ਮਣ ਦੀ ਵੀ ਇਹ ਮਜਬੂਰੀ ਹੈ ਕਿ ਉਹ ਤੁਹਾਡੀ ਜਿਹੜੀ ਸੌਫਟ ਪਾਵਰ ਨੂੰ ਮੰਨਦਾ ਹੈ, ਤੁਹਾਡੇ ਲੰਗਰਾਂ ਦੀ ਤਾਰੀਫ ਕਰਦਾ ਹੈ। ਅੱਜ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਦੁਨੀਆ ਭਰ ਦੇ ਸਮਾਗਮਾਂ 'ਚ ਪੋਲੀਟੀਸ਼ੀਅਨ ਮਾਣ ਨਾਲ ਸ਼ਾਮਲ ਹੁੰਦੇ ਨੇ। ਹੁਣ ਅਸੀਂ ਆ 4 ਜੂਨ ਨੂੰ US ਸੈਨੇਟ ਦੇ ਵਿੱਚ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਔਰ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ 250 ਸਾਲਾਂ ਦੀ ਸੈਲੀਬ੍ਰੇਸ਼ਨ, ਇਹ ਟੁਗੈਦਰ US ਸੈਨੇਟ ਦੇ ਵਿੱਚ ਹੋਣ ਜਾ ਰਿਹਾ। ਔਰ ਉਸ ਤੋਂ ਬਾਅਦ ਜਿਹੜਾ ਫੰਕਸ਼ਨ ਹੋਏਗਾ ਐਵਰੇਜ ਪਿਛਲੇ ਸਾਲ 16-17 ਕਾਂਗਰਸਮੈਨ ਉਹਦਾ ਹਿੱਸਾ ਬਣੇ ਸੀ। ਸੋ ਮੈਂ ਸਮਝਦਾ ਵੀ ਇਹ ਮੱਚ ਬਿਯੋਂਡ ਆਵਰ ਵੇਟ ਅਸੀਂ ਪਲੇ ਕਰ ਰਹੇ ਹਾਂ, ਕੋਈ ਨਿਰਾਸ਼ਤਾ ਦੀ ਲੋੜ ਨਹੀਂ। ਬਿਲਕੁਲ। ਜਿਵੇਂ ਡਾਕਟਰ ਸਾਹਿਬ ਤੁਸੀਂ ਮਤਲਬ ਇਹ ਜਿਹੜੀ ਸਿਚੁਏਸ਼ਨ ਆ, ਮਤਲਬ ਇਹ ਸਾਰੀ ਦੱਸੀ ਆ ਆਰਗੇਨਾਈਜੇਸ਼ਨ ਤੇ ਸਿੱਖ ਐਕਟਿਵਿਜ਼ਮ ਦੇ ਹਵਾਲੇ ਦੇ ਨਾਲ, ਤੇ ਹੁਣ ਜਦੋਂ ਮਤਲਬ ਇਹ ਜਿਹੜੇ ਚੈਲੰਜਸ ਨੇ, ਤੇ ਮਤਲਬ ਚੈਲੰਜਸ ਵੀ ਆ, ਓਪਰਚੁਨਿਟੀ ਦੀ ਵਿੰਡੋ ਵੀ ਆ, ਤਾਂ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਤੋਂ ਬਾਹਰ ਜੇ ਕਹਿਣਾ ਹੋਵੇ ਭਾਰਤ ਦੇ ਪ੍ਰਭਾਵ ਵਾਲਾ ਜਿਹੜਾ ਖਿੱਤਾ ਆ, ਉਸ ਤੋਂ ਬਾਹਰ ਜਿਹੜਾ ਨਾਰਥ ਅਮਰੀਕਾ ਆ, ਉਹਨੂੰ ਕਲੈਕਟਿਵਲੀ ਜੇ ਦੇਖੀਏ ਤਾਂ ਕੈਨੇਡਾ ਤੇ ਅਮਰੀਕਾ, ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸਿੱਖਾਂ ਦੀ ਆਬਾਦੀ ਪੱਖੋਂ ਵੀ ਸਿੱਖ ਇੱਕ ਪ੍ਰਭਾਵਸ਼ਾਲੀ ਗਿਣਤੀ ਰੱਖਦੇ ਆ, ਤੇ ਨਾਲ ਹੀ ਸਰਮਾਏ ਪੱਖੋਂ ਵੀ ਜੇ ਅਸੀਂ ਕਹਿਣਾ ਹੋਵੇ ਤਾਂ ਸਿੱਖ ਇੱਥੇ ਜਿਹੜੇ ਆ ਮਤਲਬ ਇੱਕ ਪ੍ਰਭਾਵਸ਼ਾਲੀ ਥਾਂ ਰੱਖਦੇ ਆ। ਤੇ ਉਹਦੇ ਵਿੱਚ ਜਿਹੜੀ ਇੱਕ ਕੋਈ ਵੀ ਜਿਹੜੀ ਸਟਰਗਲ ਹੁੰਦੀ ਆ ਉਹਦੇ, ਕਿਉਂਕਿ ਇਹ ਗੱਲ ਆਮ ਆਪਾਂ ਸੁਣਦੇ ਰਹੇ ਆ ਕਿ ਜਿਹੜਾ ਬਾਹਮਣ ਆ ਉਹ ਅੱਜ ਤੋਂ 50-100 ਸਾਲ ਦੀ ਅੱਗੇ ਦੀ ਸੋਚਦਾ ਆ, ਤੇ ਸਿੱਖਾਂ ਬਾਰੇ ਇਹ ਗੱਲ ਆਮ ਮਤਲਬ ਬੋਲਚਾਲ ਦਾ ਹਿੱਸਾ ਰਹੀ ਕਿ ਸਿੱਖ ਉਦੋਂ ਸੋਚਦੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ, ਜਦੋਂ ਗੱਲ ਵਾਪਰ ਜਾਂਦੀ ਆ। ਤਾਂ ਅੱਜ ਦਾ ਜਿਹੜੇ ਸਾਡੇ ਹਾਲਾਤ ਨੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਰਿਸੋਰਸਿਸ ਨਾਰਥ ਅਮਰੀਕਾ ਦੇ ਵਿੱਚ ਹੈਗੇ ਆ, ਸਟਰੈਂਥ ਵੀ ਹੈਗੀ ਆ, ਤਾਂ ਇੱਥੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵਿੱਚ ਕੋਈ ਇਸ ਤਰੀਕੇ ਮਤਲਬ ਉਹਨਾਂ ਨੂੰ ਕਿਹੜੀ ਸਟ੍ਰੈਟਜੀ ਇੱਦਾਂ ਦੀ ਯੂਜ਼ ਕਰਨੀ ਚਾਹੀਦੀ ਆ ਕਿ ਜਿਹਦੇ ਨਾਲ ਜਿਹੜਾ ਸਿੱਖ ਸੰਘਰਸ਼ ਦਾ ਆਉਣ ਵਾਲਾ ਸਮਾਂ ਤੇ ਦੁਨੀਆ ਜਿੱਧਰ ਨੂੰ ਤਬਦੀਲ ਹੋ ਰਹੀ ਆ, ਕਿ ਉਹਦੇ ਲਈ ਸਿੱਖ ਆਪਣੀ ਮੂਵਮੈਂਟ ਦਾ ਜਿਹੜਾ ਫਿਊਚਰ ਆ ਉਹਨੂੰ ਸਟ੍ਰੈਟੇਜਾਈਜ਼ ਕਰ ਸਕਣ, ਆਰਗੇਨਾਈਜੇਸ਼ਨਸ ਕੋਈ ਕਲੈਕਟਿਵ ਜਿਹੜੀ ਅਪਰੋਚ ਆ ਉਹ ਬਿਲਡ ਕਰ ਸਕਣ। ਤਾਂ ਤੁਹਾਨੂੰ ਲੱਗਦਾ ਕਿ ਇਹਦੇ ਲਈ ਉਪਰਾਲੇ ਹੋ ਰਹੇ ਨੇ, ਜਾਂ ਤੁਹਾਨੂੰ ਲੱਗਦਾ ਕਿ ਇਹੋ ਜਿਹੇ ਵੈਕਿਊਮ ਆ ਤੇ ਇਹਦੇ ਲਈ ਇਹ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ? ਦੇਖੋ, ਪਹਿਲਾਂ ਤਾਂ ਜੇ ਅਸੀਂ ਸਿੱਖ ਪ੍ਰੈਜ਼ੈਂਸ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਦੇ ਵਿੱਚ ਦੇਖੀਏ, ਤੁਸੀਂ ਅਮਰੀਕਾ ਕੈਨੇਡਾ ਦਾ ਜ਼ਿਕਰ ਕੀਤਾ, ਮਿਲੀਅਨ ਸਿੱਖ ਲਗਭਗ ਇੱਥੇ ਨੇ, ਕੋਈ ਰਜਿਸਟਰਡ ਹੁੰਦਾ ਜਾਂ ਨਹੀਂ ਹੁੰਦਾ, ਮਿਲੀਅਨ ਹੀ ਲਗਭਗ UK 'ਚ ਨੇ। ਔਰ ਆਸਟ੍ਰੇਲੀਆ ਦੇ ਸਿੰਘ ਵੀ ਕੱਲ ਮੈਨੂੰ ਦੱਸ ਰਹੇ ਸੀ ਕਿ ਜੂਨ ਦੇ ਪਹਿਲੇ ਹਫ਼ਤੇ ਉਹਨਾਂ ਦੀ ਸੈਂਸਸ ਉੱਤੇ ਸ਼ੁਰੂ ਹੋਣ ਜਾ ਰਹੀ ਹੈ, ਔਰ ਬੜੀ ਤੇਜ਼ੀ ਨਾਲ ਸਿੱਖ ਪੋਪੂਲੇਸ਼ਨ 'ਚ ਵਾਧਾ ਹੋਇਆ। ਉਹਨਾਂ ਦਾ ਅੰਦਾਜ਼ਾ ਹੈ ਕਿ ਜੇ ਠੀਕ ਕਾਲਮ ਜਾਂ ਦੂਜੇ ਭਰੇ ਗਏ ਤਾਂ 7 ਲੱਖ ਤੋਂ ਲੈ ਕੇ 10 ਲੱਖ ਤੱਕ ਸਿੱਖਾਂ ਦੀ ਹੋਂਦ ਆਸਟ੍ਰੇਲੀਆ 'ਚ ਵੀ ਹੋਏਗੀ। ਸੋ ਇਹ ਜੇ ਤੁਸੀਂ ਡਾਇਸਪੋਰਾ ਕਮਿਊਨਿਟੀਜ਼ ਦੇ ਐਂਗਲ ਤੋਂ ਦੇਖੋ ਤੇ ਇਹ ਬਹੁਤ ਵੱਡਾ ਨੰਬਰ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਠੀਕ ਹੈ ਕੈਨੇਡਾ ਦੇ ਹਵਾਲੇ ਨਾਲ ਜਾਂ ਈਵਨ ਅਮਰੀਕਾ 'ਚ ਵੀ ਥੋੜਾ ਬਹੁਤ, ਕਿਉਂਕਿ ਇਮੀਗ੍ਰੇਸ਼ਨ ਰਿਫਾਰਮ ਦੇ ਨਾਂ ਥੱਲੇ ਜੋ ਚੱਲ ਰਿਹਾ ਹੈ, ਕਈ ਵਾਰੀ ਸੈਡ ਖਬਰਾਂ ਵੀ ਨੇ, ਕ੍ਰਿਮੀਨਲ ਐਲੀਮੈਂਟ ਵੀ ਜਿਹੜਾ ਹੈ ਉਹ ਬੜੇ ਬ੍ਰਾਂਡ ਤਰੀਕੇ ਦੇ ਨਾਲ ਇੰਡੀਅਨ ਏਜੰਸੀਆਂ ਨੇ ਜਿਹੜਾ ਉਹ ਕੈਨੇਡਾ ਦੇ ਵਿੱਚ ਵਾੜਿਆ ਹੈ। ਉਹ ਜਦੋਂ ਅਸੀਂ ਦੇਖਦੇ ਹਾਂ ਜੀ 17 ਨੌਜਵਾਨ ਫੜੇ ਗਏ, 16 ਉਹਨਾਂ 'ਚੋਂ ਸਿੱਖ ਨੇ, ਤੇ ਉੱਥੇ ਬੈਠਾ ਹੁਣ ਆ ਪਿਛਲੇ ਕੱਲ ਤੁਹਾਡੀ ਗਲੋਬਲ ਟਾਈਮਸ ਦੀ ਖਬਰ ਸੀ ਕਿ ਇੱਕ ਜਿਹੜਾ ਪੁਲਿਸ ਆਫੀਸਰ ਨੇ ਟੈਸਟੀਫਾਈ ਕੀਤਾ ਐਪਸਫੋਰਡ ਦੇ, ਉਹ ਐਡਮਿੰਟਨ ਸ਼ਾਇਦ ਕੇਸ ਹੈ, ਪਰ ਐਪਸਫੋਰਡ ਦੇ ਹਵਾਲੇ ਨਾਲ
ਕਿ ਲਾਰੈਂਸ ਬਿਸ਼ਨੋਈ ਦੀ ਉਹਨਾਂ ਨੂੰ ਚਿੱਠੀ ਆਈ ਕਿ ਸਾਡੇ ਕੋਲ ਅਸੀਂ ਤੁਹਾਨੂੰ ਫੱਕੀਆਂ ਉਡਾ ਦੇਵਾਂਗੇ, ਜਦੋਂ ਚਾਹੀਏ ਅਸੀਂ ਜਿੱਥੇ ਚਾਹੀਏ ਸ਼ੂਟਿੰਗ ਕਰ ਸਕਦੇ ਹਾਂ। ਸਾਡੇ ਕੋਲ 1000 ਸ਼ੂਟਰ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਅਸੀਂ ਇਹ ਦੇਖਦੇ ਹਾਂ ਕਿ ਡਾਇਸਪੋਰਾ ਦੀ ਪ੍ਰੈਜ਼ੈਂਸ ਸਾਡਾ ਐਜ਼ ਏ ਸੌਫਟ ਪਾਵਰ ਪੋਜ਼ਿਟਿਵਲੀ ਇਹਨਾਂ ਸੁਸਾਇਟੀ ਦੇ ਵਿੱਚ ਆਪਣੀ ਥਾਂ ਬਣਾਉਣਾ, ਉਸ ਇਮੇਜ ਚੋਂ ਅਸੀਂ ਕੱਲ ਨੂੰ ਪੰਜਾਬ, ਇੰਡੀਅਨ ਆਕੂਪਾਈਡ ਪੰਜਾਬ ਲਈ ਕੋਈ ਕੰਸੈਸ਼ਨ ਕੱਢ ਸਕੀਏ। ਉਹਨੂੰ ਸਾਡੇ ਦੁਸ਼ਮਣ ਨੇ ਕਾਊਂਟਰ ਕਰਨ ਦੇ ਲਈ ਇਹ ਸਾਰੀ ਜਿਹੜੀ ਗੈਂਗਸਟਰ ਵਾਰਫੇਅਰ ਹੈ, ਜਾਂ ਜਿਹੜਾ ਇਹਨਾਂ ਲੋਕਾਂ ਦੀ ਕਿਨੇ ਕਲੀਅਰੈਂਸ ਕੀਤੀ, ਪੁਲਿਸ ਰਿਪੋਰਟਸ ਕਿਨੇ ਕਲੀਅਰ ਕੀਤੀਆਂ, ਕਿਨੇ ਇਹਨਾਂ ਨੂੰ ਕੈਨੇਡਾ 'ਚ ਡੱਬ ਕੀਤਾ, ਔਰ ਲਾਰੈਂਸ ਬਿਸ਼ਨੋਈ ਨੂੰ ਕਿਉਂ ਜਿਹੜਾ ਸਾਬਰਮਤੀ ਜੇਲ੍ਹ ਗੁਜਰਾਤ ਦੇ ਵਿੱਚ ਅੰਡਰ ਦਾ ਸੇਫ ਪ੍ਰੋਟੈਕਸ਼ਨ ਰੱਖਿਆ ਹੋਇਆ ਹੈ, ਔਰ ਕੈਨੇਡਾ ਦੀ ਆਪਣੀ ਇਨਵੈਸਟੀਗੇਸ਼ਨ ਨੇ ਪੁਆਇੰਟ ਆਊਟ ਕੀਤਾ ਸੀ ਕਿ ਅਮਿਤ ਸ਼ਾਹ ਹੈਡ ਕਰਦਾ ਹੈ ਇਹ ਸਾਰੇ ਮੂਵ ਨੂੰ। ਸੋ ਇਹਨੂੰ ਵੀ ਸਾਨੂੰ ਦੇਖਣਾ ਹੋਏਗਾ ਵੀ ਸਾਡੀ ਜਿਹੜੀ ਇੱਥੇ ਵੀ ਸਰਵਾਈਵਲ ਦੀ ਲੜਾਈ ਹੈ। ਇੱਕ ਪਾਸੇ ਇਮੀਗ੍ਰੇਸ਼ਨ ਰਿਫਾਰਮ ਦੇ ਥੱਲੇ ਅਮਰੀਕਾ 'ਚ ਬਹੁਤ ਵੱਡਾ ਚੈਲੰਜ ਹੋਇਆ, ਜਦੋਂ ਕਿ ਗ੍ਰੀਨ ਕਾਰਡ ਜਿਹੜਾ ਇਹ ਕੰਡੀਸ਼ਨ ਬਣ ਗਿਆ ਕਿ ਵੀ ਜਿਹਦੇ ਥੱਲੇ ਤੁਸੀਂ ਟਰੱਕ ਫੈਡਰਲ ਉਹਨੂੰ ਬਣਾ ਕੇ ਲਾਇਸੈਂਸ ਲੈ ਸਕਦੇ ਹੋ। ਬਹੁਤ ਸਾਰੇ ਇਹਦੇ ਨਾਲ ਪ੍ਰਭਾਵਿਤ ਹੋਏ ਨੇ। ਉੱਥੇ ਕੈਨੇਡਾ ਔਰ ਕੈਲੀਫੋਰਨੀਆ, ਅਮਰੀਕਾ ਟੂ ਸਮ ਐਕਸਟੈਂਟ ਇੰਡੀਆਨਾ, ਉਹ ਗੈਂਗਸਟਰਸ ਦੀ ਬਦਨਾਮੀ ਵੀ ਸਾਡੇ ਨਾਲ ਜੁੜੀ ਹੋਈ ਹੈ। ਸੋ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਵੀ ਗੁਰੂ ਦੀ ਰਹਿਮਤ ਦੇ ਨਾਲ ਜਿਹੜੀ ਸਾਨੂੰ ਗੁਰਦੁਆਰਿਆਂ ਦੀ ਇੰਸਟੀਟਿਊਸ਼ਨ ਸਤਿਗੁਰੂ ਨੇ ਬਖਸ਼ੀ, ਧਰਮਸਾਲ ਤੋਂ ਸ਼ੁਰੂ ਹੋ ਕੇ ਅਸੀਂ ਗੁਰਦੁਆਰੇ ਤੱਕ ਪਹੁੰਚੇ। ਇਹ ਵੀ ਠੀਕ ਹੈ ਕਿ ਇੱਕ ਹੱਦ ਤੱਕ ਕੁਝ ਪਰਸੈਂਟੇਜ ਸਾਡੇ ਗੁਰਦੁਆਰਿਆਂ ਦੀ ਲੀਡਰਸ਼ਿਪ ਵੀ ਕੰਪਰੋਮਾਈਜ਼ਡ ਹੈ। ਜਦੋਂ ਅਸੀਂ ਲਫ਼ਜ਼ ਕੰਪਰੋਮਾਈਜ਼ ਕਹਿੰਦੇ ਹਾਂ, ਉਹਨਾਂ 'ਚ ਬਹੁਤ ਸਾਰੇ ਜਿਹੜੇ ਪਿੱਛੇ ਆਉਣਾ ਜਾਣਾ ਵੀ ਰੱਖਣਾ ਚਾਹੁੰਦੇ ਨੇ, ਐਮਬੈਸੀਆਂ ਕੌਂਸਲੇਟਾਂ ਦੀ ਜਿਹੜੀ ਹੈ ਇੰਟਰਫੀਅਰੈਂਸ ਵੀ ਹੈ, ਉਹਨਾਂ ਦੀ ਕੋਸ਼ਿਸ਼ ਵੀ ਹੁੰਦੀ ਹੈ ਵੀ ਗੁਰਦੁਆਰਿਆਂ ਦੇ ਵਿੱਚ ਲੈਸ ਐਂਡ ਲੈਸ ਐਕਟੀਵਿਟੀ ਐਸੀ ਹੋਏ। ਉਹ ਸਮਝਦੇ ਨੇ ਵੀ ਗੁਰਦੁਆਰਿਆਂ ਨੂੰ ਤੁਸੀਂ ਇੱਕ ਜਿਹੜਾ ਪੂਜਾ ਸਥਲ ਦੇ ਤੌਰ ਦੇ ਉੱਤੇ ਹੀ ਉਹਨਾਂ ਦਾ ਰੋਲ ਰਹਿ ਜਾਏ। ਸੋ ਉਹਦੇ ਲਈ ਟਕਰਾਅ ਵੀ ਹੁੰਦੇ ਨੇ ਗੁਰਦੁਆਰਿਆਂ 'ਚ, ਜਿਹਨੂੰ ਫਿਰ ਇੰਡੀਅਨ ਮੀਡੀਆ ਨੈਗੇਟਿਵਿਟੀ ਦੇ ਵਿੱਚ ਸਾਨੂੰ ਜਿਹੜਾ ਉਹ ਲੜਾਈ ਝਗੜੇ ਵਾਲੇ ਔਰ ਕ੍ਰਿਮੀਨਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਮਲਟੀਪਲ ਚੈਲੰਜਸ ਸਾਡੇ ਸਾਹਮਣੇ ਦਰਪੇਸ਼ ਨੇ। ਹਾਂ, ਹੁਣ ਗੱਲ ਅਸੀਂ ਆਪਣੇ ਨੈਟਵਰਕ ਦੀ ਕਰੀਏ। ਅਸੀਂ ਇਹ ਦੇਖਦੇ ਹਾਂ ਵੀ ਸਾਡੇ ਦੁਸ਼ਮਣ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਜੂਨ 84 ਤੋਂ ਬਾਅਦ ਜਿਹੜੀ ਇਫੈਕਟਿਵ ਲੀਡਰਸ਼ਿਪ ਡਾਇਸਪੋਰਾ 'ਚ ਖੜੀ ਹੋਏਗੀ ਉਹ ਅਮਰੀਕਾ, ਕੈਨੇਡਾ 'ਚ ਹੋਏਗੀ। ਪਹਿਲਾ ਇੱਥੇ ਮੈਡੀਸਨ ਸਕੁਅਰ ਗਾਰਡਨ ਬਹੁਤ ਵੱਡਾ ਮੁਕਾਮ ਹੈ ਜਿੱਥੇ ਜਾ ਕੇ ਹੁਣ ਸਾਡੀ ਸਿੱਖ ਡੇ ਪੈਰੇਡ ਐਂਡ ਹੁੰਦੀ ਹੈ। ਇਸ ਥਾਂ ਤੇ ਸਪੇਸ ਲੈਣਾ ਵੀ ਉਹਨਾਂ ਜ਼ਮਾਨਿਆਂ 'ਚ ਵੀ $1,00,000 ਦੇ ਨੇੜੇ ਸੀ। ਔਰ ਪਹਿਲੀ ਜਿਹੜੀ ਵੱਡੀ ਕਨਵੈਨਸ਼ਨ 85 'ਚ ਕਿ ਸਿੱਖਾਂ ਨੇ ਕੀ ਕਰਨਾ ਉਹ ਮੈਡੀਸਨ ਸਕੁਅਰ 'ਚ ਹੋਈ, ਔਰ ਉਹਦੇ 'ਚ ਵਰਲਡ ਸਿੱਖ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਆਈ। ਲੇਕਿਨ ਉਸ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਜਨਰਲ ਭੁੱਲਰ, ਜਸਵੰਤ ਸਿੰਘ ਭੁੱਲਰ ਮੇਜਰ ਜਨਰਲ ਸੀ ਸ਼ਾਇਦ, ਜਿਹੜਾ ਬਾਅਦ 'ਚ ਇੱਕ ਕੰਪਰੋਮਾਈਜ਼ਡ ਸੱਜਣ ਨਿਕਲਿਆ, ਔਰ ਉਹਦੀ ਟੀਮ ਦੇ ਵੀ ਜਿਹੜੇ ਦੂਸਰੇ ਬੰਦੇ ਸੀ ਉਹ ਵੀ ਇੱਕ ਕੰਪਰੋਮਾਈਜ਼ਡ ਹੀ ਨਿਕਲੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਹੜੀ ਲੀਡਰਸ਼ਿਪ ਦਾ ਰੋਲ ਪਹਿਲੀ ਸਟੇਜ ਤੇ, ਹਾਲਾਂਕਿ ਅੱਜ ਮੈਂ ਦੇਖਦਾ ਤੁਹਾਡੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਵਿੱਚ ਬਹੁਤ ਭਲੇ ਨੌਜਵਾਨ ਬੜੇ ਸੁਚਾਰੂ ਢੰਗ ਨਾਲ ਕੈਨੇਡਾ 'ਚ ਕਿਸੇ ਹੱਦ ਤੱਕ ਇਸ ਆਰਗੇਨਾਈਜੇਸ਼ਨ ਨੂੰ ਸਰ ਅਜੀਤ ਸਿੰਘ ਸਹੋਤਾ ਜਿਹੜੇ ਆਟਵਾ ਦੇ ਵਿੱਚ ਆਫਿਸ ਰਨ ਕਰਦੇ ਸੀ WSO ਦਾ, ਹੁਣ ਤਾਂ ਉਹ ਵੀ ਟੋਰਾਂਟੋ ਮੂਵ ਕੀਤੇ ਨੇ। ਔਰ ਅੱਜ ਮੈਂ ਦੇਖਦਾ ਕਿ ਵੀ ਬਿਲਕੁਲ ਜਿਹੜੇ ਯੰਗਸਟਰ ਜਿਹੜੇ ਫੁੱਲ ਆਫ ਜ਼ੀਲ ਨੇ, ਖਾਲਿਸਤਾਨ ਦੀ ਆਈਡੀਓਲੋਜੀ ਨਾਲ ਕਮਿਟਡ ਨੇ, ਕਿਉਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਪਹਿਲੀ ਆਰਗੇਨਾਈਜੇਸ਼ਨ ਸੀ ਜਿਹੜੀ ਵੱਡੀ ਵੀ ਸੀ, ਲੇਕਿਨ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਪੀਸਫੁਲ UN ਚਾਰਟਰ ਦੇ ਥੱਲੇ ਰਹਿੰਦੇ ਸੰਘਰਸ਼ ਦੀ ਗੱਲ ਪਾਈ ਹੋਈ ਸੀ। ਫਿਰ ਅਸੀਂ ਦੇਖਦੇ ਹਾਂ ਸਫ਼ਰ ਉਹਨਾਂ ਨੂੰ ਜਿਹੜੇ ਚੈਲੰਜ ਸੀ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਜਿਹਦੀਆਂ ਗਲੋਬਲ ਬ੍ਰਾਂਚਿਸ UK ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਕਿਉਂਕਿ ਉਸ ਦੌਰ ਦੇ ਵਿੱਚ ਮੈਂ ਵੀ ਅਮਰੀਕਾ 'ਚ ਆ ਗਿਆ ਸੀ, ਔਰ ਕਿਉਂਕਿ WSO ਔਰ ISYF ਦੋਨੋਂ ਹੀ ਪੰਥਕ ਕਮੇਟੀ ਨੂੰ ਸਪੋਰਟ ਦਿੰਦੇ ਸੀ, ਔਰ ਉਸੇ ਪੰਥਕ ਕਮੇਟੀ ਦਾ ਮੈਂ ਐਜ਼ ਏ ਸਪੋਕਸਪਰਸਨ ਸੇਵਾ ਮੈਨੂੰ ਮਿਲੀ ਸੀ। ਸੋ ਮੈਂ ਇਹਨਾਂ ਦੋਨਾਂ ਦੇ ਵਿੱਚ ਕੋਆਰਡੀਨੇਟ ਵੀ ਕੀਤਾ, ਆਪਸ ਦੇ ਵਿੱਚ ਸਾਂਝਾਂ ਵੀ, ਦੂਰੀਆਂ ਵੀ, ਉਸ ਸਭ ਦਾ ਮੈਂ ਚਸ਼ਮਦੀਦ ਵੀ ਹਾਂ। ਔਰ ਮੈਂ ਇਹ ਸਮਝਦਾ ਵੀ ਵਕਤ ਪਾ ਕੇ ਹੌਲੀ ਹੌਲੀ ਕਿਸੇ ਵੀ ਇਨਸਾਨ 'ਚ ਜਿੰਨਾ ਮਰਜ਼ੀ ਡੈਡੀਕੇਟਡ ਕਮਿਟਡ ਹੋਏ, 5 ਸਾਲ ਉਹਦਾ ਬੈਸਟ ਪੀਰੀਅਡ ਹੁੰਦਾ ਹੈ। ਜਿਹੜਾ ਗ੍ਰਸਤੀ ਹੈ, ਆਪਣਾ ਰੁਜ਼ਗਾਰ ਵੀ ਕਰ ਰਿਹਾ ਹੈ, ਬੈਸਟ ਉਹ 5 ਸਾਲ ਦੇ ਸਕਦਾ।
ਜੇ ਅਸੀਂ ਸੈਕੰਡ ਗ੍ਰੇਡ ਜਾਂ ਉਸ ਤੋਂ ਬਾਅਦ ਥਰਡ ਗ੍ਰੇਡ ਦੀ ਉਹ ਲਾਈਨ ਨਾ ਕ੍ਰੀਏਟ ਕਰ ਸਕੀਏ ਜਿਹੜੀ ਕਿ ਸੈਕੰਡ ਗ੍ਰੇਡ ਫਸਟ ਨੂੰ ਰਿਪਲੇਸ ਕਰੇ, ਥਰਡ ਗ੍ਰੇਡ ਸੈਕੰਡ ਨੂੰ ਕਰੇ, ਇਹ ਮੈਂ ਦਰਜਾਵਾਰ ਉੱਚੇ ਨੀਵੇਂ ਦੇ ਆਧਾਰ ਤੇ ਨਹੀਂ ਕਹਿ ਰਿਹਾ, ਪਰ ਮੈਂ ਸੈਕੰਡ ਟੀਮ, ਬੀ ਟੀਮ, ਸੀ ਟੀਮ, ਉਹਦੇ ਚ ਮੈਨੂੰ ਲੱਗਦਾ ਵੀ ਸਾਡੀਆਂ ਜਥੇਬੰਦੀਆਂ ਫੇਲ ਹੋਈਆਂ। ਅਮਰੀਕਾ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਸੀ, ISYF ਦਾ ਬਦਲ, ਜਿੰਨੇ ਕੁ ਸੀ ਇਧਰ ਉਹ ਬਜ਼ੁਰਗ ਹੋ ਗਏ, ਕੁਛ ਜਿਹੜੇ ਨੇ ਉਹਨਾਂ ਨੂੰ ਘਰੇਲੂ ਹਾਲਾਤਾਂ ਨੇ ਘੇਰ ਲਿਆ। ਔਰ ਇਸ ਸਾਰੇ ਵੈਕਿਊਮ ਦੇ ਵਿੱਚੋਂ ਹੀ ਮੈਂ ਸਮਝਦਾ ਹਾਂ ਕਿ ਸਿੱਖਸ ਫਾਰ ਜਸਟਿਸ ਨੇ, ਜਿਨ੍ਹਾਂ ਦੇ ਵਿੱਚ ਇੱਕ ਜ਼ੀਲ ਔਰ ਇੱਕ ਸਪੈਸੀਫਿਕ ਨਿਸ਼ਾਨਾ ਰੱਖ ਕੇ ਜਿਹੜਾ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਸੀ, ਉਹਨਾਂ ਨੇ ਆਪਣੀ ਕਾਰਗੁਜ਼ਾਰੀ ਦੇ ਨਾਲ ਜਿਹੜਾ ਇਸ ਮੂਵਮੈਂਟ ਨੂੰ ਇੰਟਰਨੈਸ਼ਨਲੀ, ਹਾਲਾਂਕਿ ਜ਼ਰੂਰੀ ਨਹੀਂ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਹੋਈਏ, ਪਰ ਮੈਂ ਇੱਕ ਰਾਈਟ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਕਿ ਕੋਈ ਵੀ ਮੂਵਮੈਂਟ ਉਦੋਂ ਹੀ ਜਿਉਂਦੀ ਰਹਿੰਦੀ ਹੈ ਜਾਂ ਉਸ ਦੇ ਵਿੱਚ ਉਹ ਕਾਰਗਰ ਸਾਬਤ ਹੁੰਦੀ ਹੈ ਨਤੀਜੇ ਹਾਸਲ ਕਰਨ ਦੇ ਵਿੱਚ, ਜੇ ਯੂਥ ਕਾਡਰ ਜਾਂ ਅੱਗੋਂ ਉਹਦੇ ਚ ਜੁਆਇਨ ਕਰਨ ਵਾਲੇ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਆਉਂਦੇ ਰਹਿਣ। ਉਹ ਜਿਹੜੀਆਂ ਮੈਂ ਪ੍ਰੋਮਿਨੈਂਟ ਜਥੇਬੰਦੀਆਂ ਕਿਹਾ ਉਹਨਾਂ ਦੇ ਵਿੱਚ ਇੱਕ ਘਾਟ ਆਈ ਵਕਤੀ ਤੌਰ ਦੇ ਉੱਤੇ, ਭਾਵੇਂ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸੀ। ਸੋ ਹੁਣ ਦੇ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਵੀ ਜਿਵੇਂ 2015 ਦੇ ਸਰਬੱਤ ਖਾਲਸਾ ਚੋਂ ਵਰਲਡ ਸਿੱਖ ਪਾਰਲੀਮੈਂਟ ਦਾ ਕਨਸੈਪਟ ਆਇਆ, ਬੜੀ ਕਾਮਯਾਬੀ ਨਾਲ ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਸੈਸ਼ਨ ਥਾਂ ਹੀ ਕੀਤੇ ਨੇ, ਪਰ ਮੈਨੂੰ ਇਸ ਗੱਲ ਦਾ ਥੋੜਾ ਬਹੁਤ ਕਿਤੇ ਨਾ ਕਿਤੇ ਹਿਰਖ ਵੀ ਹੈ ਕਿ ਈਵਨ ਜਿਹੜਾ ਸਾਡਾ ਮਕਸਦ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਜਿਹਨੂੰ ਸਰਬੱਤ ਖਾਲਸਾ ਦੀ ਐਂਡੋਰਸਮੈਂਟ ਸੀ 2015 ਦੀ, ਕਿ ਅਸੀਂ ਇੱਕ ਨੈਟਵਰਕ ਜਿਹਦੇ ਥੱਲੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ ਲੀਡਰਸ਼ਿਪ ਜਿਹੜੀ ਹੈ ਫਿਊਚਰ ਦੀ ਉਹ ਖੜੀ ਹੋ ਸਕੇ, ਉਹ ਜਿਹੜੀ ਹੈ ਉਹਦੇ ਚ ਅਸੀਂ ਕਾਮਯਾਬ ਹਾਲ ਦੀ ਘੜੀ ਨਹੀਂ ਹੋਏ। ਬਾਕੀ ਜਿਵੇਂ ਮੈਂ ਕਿਹਾ ਕਿ ਵੀ ਅੱਡ-ਅੱਡ ਲੈਵਲ ਦੇ ਉੱਤੇ ਕੰਮ ਹੋ ਰਿਹਾ, ਜਿਵੇਂ ਬੀਤੇ ਕੱਲ ਅਸੀਂ ਜ਼ਿਕਰ ਕੀਤਾ ਕੁਲਦੀਪ ਸਿੰਘ ਟਲੀਡੋ ਜਿਹੜੇ ਕਿਸੇ ਜ਼ਮਾਨੇ 'ਚ ਓਹਾਇਓ ਬੇਸ ਸੀ, ਅੱਜ ਕੱਲ ਉਹ ਜਿਹੜਾ ਉਹ ਫਲੋਰੀਡਾ ਦੇ ਵਿੱਚ ਸਨ। ਸੋ ਇੱਕ ਪਾਸੇ ਨੌਜਵਾਨਾਂ ਨੂੰ ਸੰਭਾਲਣ ਦੇ ਵਿੱਚ ਖਾਸ ਤੌਰ ਤੇ ਸਿੱਖੀ ਔਰ ਪੋਲੀਟੀਕਲ ਰਾਈਟਸ ਵੱਲ ਇਹ 70s ਦੇ ਵਿੱਚ ਜਿਨ੍ਹਾਂ ਦਾ ਯਤਨ ਸੀ, ਜਿਨ੍ਹਾਂ ਸਰਦਾਰ ਕੁਲਦੀਪ ਸਿੰਘ ਟਲੀਡੋ, ਡਾਕਟਰ ਗੁਰਬਖਸ਼ ਸਿੰਘ ਗਿੱਲ ਜਿਹੜੇ ਡੀਨ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ, ਇੱਥੇ ਸਰਦਾਰ ਉਜਾਗਰ ਸਿੰਘ ਸਨ ਨਿਊ ਜਰਸੀ ਦੇ ਵਿੱਚ। ਸੋ ਉਸ ਲੈਵਲ ਦੇ ਉੱਤੇ ਜਦੋਂ ਉਦੋਂ ਵੀ ਬਹੁਤਿਆਂ ਨੂੰ ਲੱਗਦਾ ਸੀ ਕਿ ਭਾਈ ਇੱਥੇ ਤਾਂ ਅਸੀਂ ਦੇਖ ਰਹੇ ਹਾਂ ਵੀ ਅਸੀਂ ਚਰਚ ਖਰੀਦ ਕੇ ਗੁਰਦੁਆਰੇ ਬਣਾ ਰਹੇ ਹਾਂ, ਹਾਲਾਤ ਸਾਡੇ ਘਰਾਂ ਦੇ ਹੋ ਰਹੇ ਨੇ ਵੀ ਕੱਲ ਨੂੰ ਇਹ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਵੀ ਵਿਕ ਜਾਣੇ ਨੇ ਕਿਉਂਕਿ ਉੱਥੇ ਬਹਿਣ ਵਾਲਾ ਕੋਈ ਨਹੀਂ ਹੋਣਾ। ਪਰ ਅੱਜ ਤੁਸੀਂ ਜਿਹੜਾ ਉਹ ਕੋਸਟ ਟੂ ਕੋਸਟ ਦੇਖੋ, ਦੁਨੀਆ ਭਰ ਦੇ ਵਿੱਚ ਅਸੀਂ ਸਾਡੇ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਸਕੂਲ, ਗੁਰਮੁਖੀ ਕਲਾਸਾਂ, ਆਨਲਾਈਨ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਵਿੱਚ ਅਸੀਂ ਹੋਰ ਇਨਵੈਸਟ ਕਰਨ ਦੀ ਲੋੜ ਹੈ, ਜਿਹਦੇ ਤਾਂ ਕਿ ਅਸੀਂ ਜਿਹੜੇ ਬਰਡਿੰਗ ਯੰਗ ਮੈਨ ਨੇ, ਔਰ ਮੈਂ ਇੱਥੋਂ ਦੀ ਕੈਂਪ ਮੂਵਮੈਂਟ ਦੇ ਨਾਲ ਵੀ ਜਿੰਨਾ ਕਿ 90s ਤੋਂ ਜੁੜਿਆ, ਉਹਦੇ ਚ ਮੈਂ ਦੇਖਿਆ ਕਿ ਵੀ ਇੱਥੋਂ ਦੇ ਬੱਚੇ ਬੱਚੀਆਂ ਚ ਭਾਵੇਂ ਇਹ ਠੀਕ ਹੈ ਕਿ ਇੱਕ ਪੰਜਾਬ ਦੀ ਮਿੱਟੀ ਦੀ ਖਸਲਤ ਹੈ ਜਿਹੜੀ ਜ਼ਾਹਰ ਹੈ, ਇੱਥੇ ਜੰਮੇ ਪਲੇ ਸਾਡੇ ਬੱਚੇ ਬੱਚੀਆਂ ਐਵਰੀ ਇੰਚ ਅਮਰੀਕਨ, ਕੈਨੇਡੀਅਨ, ਆਸਟ੍ਰੇਲੀਅਨ ਜਾਂ ਬ੍ਰਿਟਿਸ਼ ਨੇ, ਉਹ ਮਿੱਟੀ ਦੀ ਖਸਲਤ ਤਾਂ ਉਹਨਾਂ 'ਚ ਨਹੀਂ ਹੈ, ਪਰ ਇੱਥੇ ਰਿਲੇਟਿਵਲੀ ਕਲਚਰ ਦੀ ਇਮਾਨਦਾਰੀ, ਅੱਗੇ ਵਧਣ ਦਾ ਚਾਂਸ, ਗੁੱਡ ਐਜੂਕੇਸ਼ਨ, ਰੈਸ਼ਨਲ ਥਿੰਕਿੰਗ। ਸੋ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਰੈਜ਼ਿਲੀਅੰਸ ਹੈ, ਉੱਥੇ ਖੜੇ ਨੇ, ਉਹਨਾਂ ਨੇ ਖੜੇ ਰਹਿਣਾ, ਲੜਨਾ ਵੀ ਹੈ, ਉਹਨਾਂ ਨੇ ਭਿੜਨਾ ਵੀ ਹੈ, ਪਾਸੇ ਵੀ ਹੋਣਾ, ਫਿਰ ਵਿਚਾਲੇ ਹੋਣਾ, ਤੇ ਬਾਹਰਲਿਆਂ ਦਾ ਇੰਟੈਲੈਕਟ, ਪੋਲੀਟੀਕਲ ਲੌਬੀ, ਫਾਈਨੈਂਸ਼ੀਅਲ ਸਪੋਰਟ ਜਿਹੜੀ ਹੈ ਇਹ ਅਲਟੀਮੇਟਲੀ ਸਾਡੇ ਨਿਸ਼ਾਨੇ ਨੂੰ ਕਾਫੀ ਕਰੀਬ ਲਿਆ ਰਹੀ ਹੈ। ਸੋ ਮੈਂ ਇਸ ਹੋਪਫੁਲ ਨੋਟ ਦੇ ਉੱਤੇ ਹੀ ਜਿਹੜਾ ਇਸ ਤੁਹਾਡੇ ਸਵਾਲ ਨੂੰ ਕਲੋਜ਼ ਕਰ ਦਿੰਦੇ। ਬਿਲਕੁਲ ਡਾਕਟਰ ਸਾਹਿਬ, ਲਗਭਗ ਜਿਹੜੀ ਸਾਡੀ ਗੱਲਬਾਤ ਆ ਕਿ ਜਿਹੜਾ ਅਸੀਂ ਇਹ ਵਿਸ਼ਾ ਹੋਇਆ ਸੀ ਕਿ ਕਿਉਂਕਿ ਕਾਫੀ ਜਿਹੜੀ ਚਰਚਾ ਆ ਉਸ ਸਿੱਖ ਸਫ਼ਾਂ ਦੇ ਵਿੱਚ ਇਹ ਹੋ ਰਹੀ ਸੀ ਕਿ ਜਿਸ ਤਰੀਕੇ ਦੇ ਨਾਲ ਕੈਨੇਡੀਅਨ ਗਵਰਨਮੈਂਟ ਦਾ ਬਿਹੇਵੀਅਰ ਆ ਤੇ ਜਿਵੇਂ ਸਿੱਖ ਜਿਹੜੀ ਖਾਸ ਤੌਰ ਤੇ ਸਿੱਖ ਕੰਸਰਨ ਨੇ ਉਹ ਸਾਈਡਲਾਈਨ ਹੋ ਰਹੇ ਆ, ਪਰ ਇਹ ਜਿਹੜੇ ਸਾਰੇ ਸਵਾਲ ਨੇ ਇਸ ਸਿਚੁਏਸ਼ਨ ਦੇ ਹਵਾਲੇ ਨਾਲ ਤੇ ਜਿਹੜੀਆਂ ਸਿੱਖ ਇਸ ਟਾਈਮ ਸਿਚੁਏਸ਼ਨਸ ਆਰਗੇਨਾਈਜੇਸ਼ਨਲ ਕੈਪੈਸਿਟੀਜ਼ ਦੇ ਹਵਾਲੇ ਦੇ ਨਾਲ ਜੋ ਤੁਸੀਂ ਬੜੇ ਬਖੂਬ ਜਵਾਬ ਦਿੱਤੇ ਨੇ, ਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਗੱਲਬਾਤ ਆ ਕਿ ਜਦੋਂ ਅਸੀਂ
ਜੂਨ ਦੇ ਮਹੀਨੇ ਦੀ ਜਿਹੜੀ ਯਾਦਗਾਰ ਆ ਉਹਨੂੰ ਸ਼ੁਰੂ ਕਰਨ ਜਾ ਰਹੇ ਆ, ਤਾਂ ਉਸ ਤੋਂ ਪਹਿਲਾਂ ਇਹ ਜਿਹੜਾ ਸਾਡਾ ਅਗਲਾ ਭਵਿੱਖ ਕੀ ਹੋਵੇ, ਇਹੋ ਜਿਹੀ ਜਿਹੜੀ ਨੀਤੀ ਆ ਉਹ ਖਾਲਸਾ ਪੰਥ ਨੂੰ ਅਡੋਪਟ ਕਰਨੀ ਚਾਹੀਦੀ ਆ। ਤੇ ਤੁਹਾਡਾ ਜਿਹੜਾ ਤਜਰਬਾ ਆ ਸਾਰੇ ਸੰਘਰਸ਼ ਦਾ, ਤੁਸੀਂ ਉਹਦੇ ਵਿੱਚੋਂ ਇਹ ਨਿਚੋੜ ਜਿਹੜਾ ਦਿੱਤਾ ਆ। ਤੇ ਆਸ ਕਰਦੇ ਆ ਕਿ ਜਿਹੜੀਆਂ ਸਿੱਖ ਸੰਗਤਾਂ, ਸਿੱਖ ਐਕਟਿਵਿਸਟ, ਸਿੱਖ ਨੌਜਵਾਨ ਇਸ ਸ਼ੋਅ ਨੂੰ ਸੁਣ ਰਹੇ ਹੋਣਗੇ ਕਿ ਉਹ ਇਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਗੇ ਕਿ ਜਿਹੜਾ ਇਹ ਸਮਾਂ ਆ ਅਗਲਾ ਉਹ ਬੜਾ ਅਹਿਮ ਆ, ਕਿ ਜਿਹਦੇ ਵਿੱਚ ਗੱਲ ਉਹੀ ਹੁੰਦੀ ਆ ਕਿ ਜਿਵੇਂ ਪਹਿਲਾਂ ਵੀ ਇਹ ਗੱਲ ਟੀਵੀ 84 ਦੇ ਰਾਹੀਂ ਡਾਕਟਰ ਸਾਹਿਬ ਦੱਸਦੇ ਰਹੇ ਆ ਕਿ ਇਹ ਅਸੀਂ ਉਹ ਨਾ ਹੋਵੇ ਕਿ ਜਿਹੜੀ ਕਿਸ਼ਤੀ ਆ ਉਹਨੂੰ ਦੁਬਾਰਾ ਮਿਸ ਕਰ ਦਈਏ। ਤਾਂ ਇਹ ਆ ਕਿ ਇਸ ਵਾਰ ਜਿਹੜੀ ਤਿਆਰੀ ਆ, ਮਤਲਬ ਜੰਗ ਲੜਨ ਤੋਂ ਪਹਿਲਾਂ ਤਿਆਰੀ ਕੀਤੀ ਜਾਂਦੀ ਆ ਤੇ ਮੈਦਾਨ ਦੇ ਵਿੱਚ ਜਾ ਕੇ ਫਿਰ ਤਿਆਰੀ ਨਹੀਂ ਹੁੰਦੀ। ਤਾਂ ਇਹ ਸਮਾਂ ਜਿਹੜਾ ਆ ਉਹਦੇ ਲਈ ਬੜਾ ਅਹਿਮ ਆ ਕਿ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ ਉਹ ਇੰਸਟੀਚਿਊਟਸ ਨੂੰ ਬਿਲਡ ਕਰਨ, ਆਪਣੀਆਂ ਇੰਸਟੀਟਿਊਸ਼ਨਲ ਕੈਪੈਸਿਟੀਜ਼ ਨੂੰ ਬਿਲਡ ਕਰਨ, ਤੇ ਜਿਹੜੀ ਸਟੇਟ ਕ੍ਰਾਫਟ ਆ ਤੇ ਜਿਹੜੀ ਇੱਕ ਆਰਟ ਆਫ ਪੋਲਿਟਿਕਸ ਆ ਉਹ ਸਾਡੇ ਨੌਜਵਾਨ ਸਿੱਖਣ, ਤਾਂ ਕਿ ਦੁਨੀਆ ਦੇ ਇਸ ਬਦਲ ਰਹੇ ਜਿਹੜੇ ਆਰਡਰ ਦੇ ਵਿੱਚ, ਜਿਹੜਾ ਨਵਾਂ ਵਰਲਡ ਆਰਡਰ ਆ ਰਿਹਾ ਉਹਦੇ ਵਿੱਚ ਸਿੱਖ ਆਪਣੀ ਬਣਦੀ ਜਿਹੜੀ ਥਾਂ ਆ ਉਹ ਦੁਨੀਆ ਦੇ ਵਿੱਚ ਹਾਸਲ ਕਰ ਸਕਣ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਫਿਲਹਾਲ ਇੰਨਾ ਹੀ। ਤੇ ਸਾਨੂੰ ਦੇਖ ਰਹੇ ਦੁਨੀਆ ਭਰ ਦੇ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਟੀਵੀ 84 ਹੱਕ ਸੱਚ ਦੀ ਆਵਾਜ਼ ਤੁਹਾਡੀ ਸਪੋਰਟ ਦੇ ਨਾਲ ਹੀ ਸਰਕਾਰਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਜਿਹੜਾ ਆ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਗੱਲਬਾਤ ਲੈ ਕੇ ਪੇਸ਼ ਹੋ ਰਿਹਾ ਆ। ਤੇ ਤੁਸੀਂ ਆਪਣੀ ਸਪੋਰਟ ਇਸੇ ਤਰੀਕੇ ਲਗਾਤਾਰ ਜਾਰੀ ਰੱਖੋ ਤੇ ਟੀਵੀ 84 ਦੇ ਜਿਹੜੇ ਪਲੇਟਫਾਰਮਸ ਨੇ, ਐਪਸ ਨੇ ਟੀਵੀ 84 ਦੀਆਂ, ਉਹਨਾਂ ਨੂੰ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰੋ। YouTube ਦੇ ਚੈਨਲ ਨੇ, Facebook ਤੇ ਪੇਜ, Instagram ਤੇ ਉਹਨਾਂ ਨੂੰ ਸਬਸਕ੍ਰਾਈਬ ਕਰੋ। ਤੇ ਜਿਹੜੀਆਂ ਡੋਨੇਸ਼ਨਸ ਨੇ ਉਹ ਤੁਸੀਂ ਟੀਵੀ 84 ਦੀ ਵੈਬਸਾਈਟ tv84.com ਤੇ ਜਾ ਕੇ ਤੁਸੀਂ ਉੱਥੇ ਡੋਨੇਟ ਦਾ ਬਟਨ ਆ, ਉੱਥੇ ਜਾ ਕੇ ਤੁਸੀਂ ਡੋਨੇਸ਼ਨਸ ਦੇ ਸਕਦੇ ਹੋ ਆਪਣੇ ਕਾਰਡਸ ਦੇ ਰਾਹੀਂ। ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ YouTube ਦੇ ਉੱਤੇ ਜਿਹੜੀ ਸਾਡੀ ਮੈਂਬਰਸ਼ਿਪ ਆ ਟੀਵੀ 84 USA ਦਾ ਜਿਹੜਾ ਪੇਜ ਆ, ਕਿਉਂਕਿ ਟੀਵੀ 84 ਜਿਹੜਾ ਅਫੀਸ਼ੀਅਲ ਆ ਉਹਦੇ ਤੇ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਨੇ ਮੋਨੇਟਾਈਜੇਸ਼ਨ ਦੇ ਉੱਤੇ, ਤੇ ਟੀਵੀ 84 USA ਦਾ ਜਿਹੜਾ YouTube ਚੈਨਲ ਆ ਉਹਦੇ ਤੇ ਜਾ ਕੇ ਤੁਸੀਂ ਮੈਂਬਰਸ਼ਿਪ ਜਿਹੜੀ ਆ ਬਾਏ ਵੀ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਜਿਹੜੇ ਆਪਣੇ ਚੈੱਕ ਨੇ, ਜੇ ਤੁਸੀਂ ਉਹ ਭੇਜਣੇ ਚਾਹੁੰਦੇ ਹੋ ਤਾਂ ਟੀਵੀ 84 ਦਾ ਜਿਹੜਾ ਐਡਰੈਸ ਆ ਨਿਊਯਾਰਕ ਬੇਸਡ, ਉੱਥੇ ਤੁਸੀਂ ਆਪਣੇ ਚੈੱਕ ਵੀ ਭੇਜ ਸਕਦੇ ਹੋ। ਤੇ ਆਸ ਕਰਦੇ ਹਾਂ ਕਿ ਲਗਾਤਾਰ ਤੁਸੀਂ ਇਸੇ ਤਰੀਕੇ ਦੇ ਨਾਲ ਟੀਵੀ 84 ਦੇ ਨਾਲ ਜੁੜੇ ਰਹੋਗੇ। ਤੇ ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਧੰਨਵਾਦ ਅੱਜ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।